सज्जनों ते मित्रों अस्सलाम वालेकुम। ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪਰੌਣੇ ਦੇ ਨਾਲ। ਨਾਜ਼ਰੀਨ, ਪੰਜਾਬੀ ਜ਼ਬਾਨ, ਅਦਬ ਤੇ ਸਕਾਫਤ ਸਾਡਾ ਫਖਰ ਹੈ ਔਰ ਜਿਹੜੇ ਲੋਕ ਆਪਣੀ ਮਾਂ ਬੋਲੀ ਨਾਲ ਪਿਆਰ ਕਰਦੇ ਨੇ ਔਰ ਇਹਦੇ ਨਾਲ ਜੁੜੇ ਰਹਿੰਦੇ ਨੇ ਉਹ ਮਹਿਜ਼ ਸ਼ਾਇਰੀ ਨਹੀਂ ਰਹਿੰਦੇ ਬਲਕਿ ਆਵਾਮ ਦੇ ਦਿਲ ਦੀ ਆਵਾਜ਼ ਵੀ ਬਣ ਜਾਂਦੇ ਨੇ। ਸਾਡੇ ਅੱਜ ਦੇ ਪਰੌਣੇ ਉਹ ਸ਼ਾਇਰ ਨੇ ਜਿਨ੍ਹਾਂ ਨੇ ਆਪਣੀ ਸ਼ਾਇਰੀ ਦੇ ਜ਼ਰੀਏ ਨਾ ਸਿਰਫ ਸਮਾਜੀ ਮਸਾਇਲ ਦੇ ਹੱਲ ਵਾਸਤੇ ਆਵਾਜ਼ ਚੁੱਕੀ ਬਲਕਿ ਆਪਣੀ ਸ਼ਾਇਰੀ ਨੂੰ ਅਵਾਮੀ ਸ਼ਊਰ ਦਾ ਵਸੀਲਾ ਵੀ ਬਣਾਇਆ ਔਰ ਦੁਨੀਆ ਭਰ ਵਿੱਚ ਪੰਜਾਬ ਦੀ ਪਹਿਚਾਨ ਬਣੇ। ਆਓ ਮਿਲਨੇ ਆ ਸਾਡੇ ਅੱਜ ਦੇ ਪਰੌਣੇ ਮਾਰੂਫ ਪੰਜਾਬੀ ਸ਼ਾਇਰ ਬਾਬਾ ਨਜਮੀ ਹੋਰਾਂ ਦੇ ਨਾਲ। ਬਾਬਾ ਨਜਮੀ ਨੇ ਘਰ ਦੇ ਬੂਹੇ ਤੇ ਸਾਨੂੰ ਜੀ ਆਇਆਂ ਨੂੰ ਆਖਿਆ ਤੇ ਫੁੱਲ ਪੇਸ਼ ਕੀਤੇ। ਬਾਅਦ ਵਿੱਚ ਬਾਬਾ ਨਜਮੀ ਨੇ ਲਾਹੌਰ ਦਾ ਮਸ਼ਹੂਰ ਰਵਾਇਤੀ ਨਾਸ਼ਤਾ ਹਲਵਾ ਪੂੜੀ ਤੇ ਨਾਨ ਚਨੇ ਖਿਲਾਏ ਔਰ ਆਪਣੀ ਚਾਹਤ ਭਰੀ ਚਾਹ ਵੀ ਪਿਲਾਈ। ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਬੜੀ ਮਜ਼ੇਦਾਰ ਕਿਸਮ ਦੀ ਚਾਹ ਦਾ ਔਰ ਬੜੀ ਲਜ਼ੀਜ਼ ਚਾਹ ਔਰ ਬੜੇ ਨਾਲ ਤੁਸੀਂ ਤਕੱਲਫ ਕੀਤਾ ਤੇ ਤੁਹਾਡਾ ਬੜਾ ਸ਼ੁਕਰੀਆ ਔਰ ਤੁਹਾਨੂੰ ਅਸੀਂ ਪਰੌਣਿਆਂ 'ਚ ਜੀ ਆਇਆਂ ਨੂੰ ਕਹਿੰਦੇ ਆ। ਬਿਸਮਿਲ੍ਲਾ ਤੇ ਤੁਹਾਡਾ ਸ਼ੁਕਰੀਆ ਤੁਸੀਂ ਸਾਨੂੰ ਵਕਤ ਦਿੱਤਾ। ਤੁਸੀਂ ਮੇਰੇ ਵੱਲੇ ਆਏ ਹੋ, ਤੁਹਾਡੀ ਵੀ ਮੁਹੱਬਤ ਹੈ, ਇੰਨੀ ਕੋਸ਼ਿਸ਼ ਹਿੰਮਤ ਕਰਕੇ ਪਿਆਰ ਨਾਲ ਆਇਓ ਤੇ ਚਾਹ ਵਾਤ ਕੋਈ ਗੱਲ ਹੀ ਨਹੀਂ ਹੈ ਤੇ ਵੈਸੇ ਰਸਮ ਇੱਕ ਜਿਹੜੀ ਪੂਰੀ ਕਰੀ ਦੀ ਹੈ। ਮਿਹਰਬਾਨੀ ਜੀ ਆਇਆਂ ਨੂੰ ਤੁਹਾਨੂੰ। ਬਾਬਾ ਜੀ ਬਚਪਨ ਤੁਹਾਡਾ ਕਿੱਥੇ ਗੁਜ਼ਰਿਆ, ਕਿੱਥੇ ਜੰਮਪਲ ਕਿੱਥੇ ਹੋਈ ਤੁਹਾਡੀ? ਮਲਿਕ ਸਾਹਿਬ ਇਹ ਜਿੱਥੇ ਅਸੀਂ ਬੈਠੇ ਹਾਂ ਇਸ ਵੇਲੇ ਮਾਪੇ ਹਿੰਦੁਸਤਾਨ 'ਚੋਂ ਆਏ ਸਨ। ਅੱਛਾ। ਤੇ ਇੱਥੇ ਹੀ ਆ ਕੇ ਇਤਫਾਕ ਨਾਲ ਉਦੋਂ ਜਦੋਂ ਜਾੜੇ ਪਏ ਵੰਡ ਹੋਈ ਤੇ ਵੰਡ ਜਿਹੜੀ ਸਾਨੂੰ ਚੰਗੀ ਨਹੀਂ ਲੱਗਦੀ, ਵੈਸੇ ਕੀ ਕਰੀਏ। ਮੇਰਾ ਇੱਕ ਦੇ ਵਿੱਚ ਸ਼ੇਰ ਹੈ, ਅੱਜ ਵੀ ਉਹ ਜ਼ਿੰਦਾ ਸ਼ੇਰ। ਮੈਂ ਕਹਿੰਦਾ ਕਿ ਵੰਡ ਦੇ ਬਾਵਜੂਦ ਅਸੀਂ ਇਹ ਆਪਣੇ ਮਨ ਦੇ ਵਿੱਚ ਇਹ ਆਸ ਰੱਖਦੇ ਹਾਂ ਕਿ ਅਸੀਂ ਉਸ ਵੰਡ ਨੂੰ ਹੋ ਤੇ ਗਈ ਲੇਕਿਨ ਅਦੀਬਾਂ ਸ਼ਾਇਰਾਂ ਨੇ ਜਾਂ ਇਨਸਾਨਾਂ ਨੇ ਵੰਡ ਨਹੀਂ ਮੰਨੀ ਅਜੇ ਤੱਕ ਕਿ ਠੀਕ ਹੈ ਲੀਕ ਪੈ ਗਈ ਕੋਈ ਐਸਾ ਮਸਲਾ। ਓਕੇ ਕਿ ਲਹਿੰਦਾ ਇੱਕ ਸ਼ੇਰ ਹੈ ਇੰਡੀਆ ਵਾਸਤੇ ਕਿ ਲਹਿੰਦਾ ਅੱਜ ਵੀ ਬਾਹਾਂ ਖੋਲ ਖਲੋਤਾ ਹੈ, ਲਹਿੰਦਾ ਅੱਜ ਵੀ ਬਾਹਾਂ ਖੋਲ ਖਲੋਤਾ ਹੈ, ਚੜ੍ਹਦੇ ਵੱਲੋਂ ਕੋਈ ਵੀ ਆ ਕੇ ਵੇਖ ਲਵੇ। ਇਹ ਅੱਜ ਵੀ ਮੇਰੀ ਇੱਕ ਅਮਨ ਦੇ ਪੈਗਾਮ ਦੀ ਮੁਹੱਬਤ ਦੀ ਗੱਲ ਹੈ। ਵੈਸੇ ਵੀ ਕਹਿੰਦੇ ਨੇ ਨਾ ਕਿ ਜੀ ਫਨ ਦਾ ਤੇ ਇਹਨਾਂ ਦੀ ਕੋਈ ਸਰਹੱਦ ਨਹੀਂ ਹੁੰਦੀ। ਕਦੀ ਪੱਖੀ ਦੀ ਸਰਹੱਦ ਵੇਖੀ ਹੈ, ਸੁਬਾਹ ਉੱਧਰ ਹੁੰਦੇ ਨੇ ਸ਼ਾਮ ਨੂੰ ਇੱਧਰ ਹੁੰਦੇ ਨੇ, ਬਲਕਿ ਪਲ ਪਲ 'ਚ ਕਦੀ ਉੱਧਰ ਹੁੰਦੇ ਨੇ ਕਦੀ ਇੱਧਰ ਹੁੰਦੇ। ਪੱਖੀਆਂ ਦਾ ਔਰ ਦਰਵੇਸ਼ਾਂ ਦਾ ਕੋਈ ਨਹੀਂ ਦੇਸ਼ ਹੁੰਦਾ, ਉਹ ਸਭ ਦੇ ਸਾਂਝੇ ਹੁੰਦੇ ਨੇ। ਬਿਲਕੁਲ ਸਹੀ ਹੈ ਜੀ ਹਾਂ। ਤੇ ਬਾਬਾ ਜੀ ਬਾਬਾ ਨਜਮੀ ਕਿਸ ਤਰ੍ਹਾਂ ਬਣ ਗਏ ਤੁਸੀਂ, ਤੁਹਾਡਾ ਸਫ਼ਰ ਕਿਸ ਤਰ੍ਹਾਂ? ਸਰ ਇਹ ਮੇਰਾ ਜਿਹੜਾ ਨਾਂ ਹੈ ਨਾ ਇਹ ਮੇਰਾ ਬਚਪਨ ਤੋਂ ਹੀ ਪੈ ਗਿਆ ਸੀ। ਅੱਛਾ। ਮਤਲਬ ਤੁਹਾਡਾ ਬਾਬਾ ਨਾਮ ਨਜਮੀ ਤੁਹਾਡਾ ਅਸਲ ਨਾਂ ਤੇ ਮੇਰਾ ਬਹੁਤ ਪੁਰਾਣਾ ਜਿਹੜਾ ਕਿ ਲੋਕਾਂ ਨੂੰ ਸ਼ਾਇਦ ਯਾਦ ਵੀ ਨਹੀਂ ਹੋਣਾ। ਮੇਰਾ ਅਸਲ ਨਾਂ ਜਿਹੜਾ ਨਾ ਉਹ ਬਸ਼ੀਰ ਹੁਸੈਨ ਜਿਹੜਾ ਮਾਪਿਆਂ ਨੇ ਕਾਗਜ਼ਾਤ ਵਿੱਚ ਲਿਖਵਾਇਆ ਸੀ। ਤੇ ਬਸ਼ੀਰ ਹੁਸੈਨ ਜਦੋਂ ਮੈਂ 15 ਸਾਲ ਦਾ ਆਇਆ ਸਾਂ ਤੇ ਬਸ਼ੀਰ ਹੁਸੈਨ ਜਿਹੜਾ ਸੀ ਨਾ ਉਹ ਪਿੱਛੇ ਹੋਣਾ ਸ਼ੁਰੂ ਹੋ ਗਿਆ ਸੀ। ਜਾਂ ਮੇਰੀ ਸੋਚ ਜਾਂ ਮੇਰੀ ਆਦਤ ਦੇ ਮੁਤਾਬਕ ਮੈਨੂੰ ਲੋਕੀ ਬਾਬਾ ਆਖਣ ਲੱਗ ਪਏ ਸਨ। ਨਹੀਂ, ਬਾਬਾ ਕਿਉਂ ਕਹਿਣ ਲੱਗ ਗਏ? ਬਾਬਾ ਇਸ ਲਈ ਕਹਿਣ ਲੱਗ ਪਏ, ਇੱਕ ਜਗ੍ਹਾ ਤੇ ਹਸਪੀਟਲ ਲਾਹੌਰ ਦਾ ਮਿਊ ਹਸਪੀਟਲ ਜਿਹੜਾ, ਉੱਥੇ ਅਸੀਂ ਇੱਕ ਸਾਡੇ ਦੋਸਤ ਸਨ, ਅਸੀਂ ਉਹਦੀ ਤਿਮਾਰਦਾਰੀ ਵਾਸਤੇ ਖਬਰ ਲੈਣ ਵਾਸਤੇ ਗਏ ਸੀ ਦੋਸਤ ਦੇ ਨਾਲ। ਤੇ ਦੋਸਤ ਜ਼ਰਾ ਮੇਰੇ ਤੋਂ ਸੀਨੀਅਰ ਸਨ। ਉਹ ਜਿਸ ਵੇਲੇ ਤੇ ਤਬੀਅਤ ਵੀ ਉਹਨਾਂ ਦੀ ਵੀ ਸ਼ਾਇਰਾਨਾ ਸੀ ਤੇ ਅਸੀਂ ਤਿਮਾਰਦਾਰੀ ਕਰਕੇ ਬਾਹਰ ਨਿਕਲੇ ਤੇ ਅੱਗੇ ਬੋਰਡ ਲੱਗਾ ਹੋਇਆ ਸੀ ਬਹੁਤ ਬੜਾ ਕਿ ਡਾਕਟਰ ਨਜਮੀ। ਤੂੰ ਵੇਖ ਕੇ ਕਹਿੰਦਾ ਯਾਰ ਛੱਡ ਬਾਬਾ, ਤੇਰਾ ਨਾਮ ਬਹੁਤ ਪੁਰਾਣਾ ਹੈ ਬਸ਼ੀਰ ਹੁਸੈਨ, ਅੱਜ ਤੋਂ ਤੈਨੂੰ ਅਸੀਂ ਨਜਮੀ ਕਿਹਾ ਕਰਾਂਗੇ। ਅੱਛਾ। ਲਿਹਾਜ਼ਾ ਵਾਪਸ ਆਏ ਤੇ ਉਹਨਾਂ ਨੇ ਇਸ ਇਲਾਕੇ 'ਚ ਮਸ਼ਹੂਰ ਕਰਤਾ ਸਾਰੇ ਦੋਸਤਾਂ ਨੇ ਕਿ ਅੱਜ ਤੋਂ ਬਾਬਾ ਇਹਨੂੰ ਨਜਮੀ ਕਹਿਣਾ। ਕੁਝ ਅਰਸੇ ਬਾਅਦ ਫਿਰ ਬਾਬਾ ਨਾਲ ਲੱਗ ਗਿਆ ਔਰ ਬਲਕਿ ਇਹ ਹੋਇਆ ਕਿ ਬਾਬਾ ਲੱਗ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਮੈਂ ਮੁਕੰਮਲ ਤੌਰ 'ਤੇ ਬਾਬਾ ਨਜਮੀ ਸਨ। ਬੁੱਢੇ ਬਜ਼ੁਰਗ ਵੀ ਜਿਸ ਸਾਡੇ ਤੋਂ ਸੀਨੀਅਰ ਸਨ ਉਹ ਵੀ ਮੈਨੂੰ ਆ ਕੇ ਬਾਬਾ ਨਜਮੀ ਬਾਬਾ ਕਿਸ ਤਰ੍ਹਾਂ ਲੱਗ ਗਿਆ? ਬਾਬਾ ਇੱਕ ਇਸ ਤਰ੍ਹਾਂ ਲੱਗਾ ਕਿ ਵੈਸੇ ਤਾਂ ਸਾਡੇ ਆਲੇ ਵੀ ਹੈਗੀ ਸਾਡੀ, ਕਿਉਂਕਿ ਮੇਰੇ ਵਾਲਦ ਸਾਹਿਬ ਬਹੁਤ ਸਾਰਿਆਂ ਤੋਂ ਵੱਡੇ ਸਨ ਕਿਉਂਕਿ ਉਹਨਾਂ ਦੀਆਂ ਔਲਾਦ ਕਾਫੀ ਦੇ ਹਵਾਲੇ ਨਾਲ
ਔਰ ਫੈਮਿਲੀ ਦੇ ਹਵਾਲੇ ਨਾਲ ਉਹਨਾਂ ਦਾ ਰੁਤਬਾ ਵੱਡਾ ਸੀ ਫੈਮਿਲੀ 'ਚੋਂ, ਲਿਹਾਜ਼ਾ ਉਹਨਾਂ ਨੂੰ ਵੀ ਬਾਬਾ ਜੀ ਉਹਨਾਂ ਨੇ ਸ਼ੁਰੂ ਤੋਂ ਕਹਿੰਦੇ ਸੀ। ਇਸ ਤਰ੍ਹਾਂ ਇਹਦੇ ਹਵਾਲੇ ਨਾਲ ਮੈਨੂੰ ਵੀ ਥੋੜ੍ਹਾ ਜਿਹਾ ਲੋਕ ਕਹਿਣ ਲੱਗ ਪਿਆ। ਇੱਥੇ ਅਸੀਂ ਸਕੂਲ ਦੇ ਦੌਰ ਦੇ ਵਿੱਚ ਇੱਕ ਪਲੇ ਕੀਤਾ ਸੀ, ਮੈਟ੍ਰਿਕ 'ਚ ਉਸ ਵੇਲੇ 9th 'ਚ ਸਾਂ ਮੈਂ, ਅਤੇ ਮੈਂ ਬਾਬੇ ਦਾ ਕਰੈਕਟਰ ਕੀਤਾ। ਅੱਛਾ। ਤੇ ਉਹਦੇ ਵਿੱਚ ਜਿਸ ਵੇਲੇ ਅਸੀਂ ਉਹ ਡਰਾਮਾ ਕਰਕੇ ਫਾਰਗ ਹੋਏ, ਤੇ ਇੱਕ ਸਾਡੇ ਇੱਥੇ ਅਜ਼ੀਜ਼ ਸਨ, ਉਹ ਏਅਰਫੋਰਸ ਦੇ ਉਹ ਵਿੱਚ ਸਨ, ਮੁਲਾਜ਼ਮ ਸਨ, ਉਹ ਵੀ ਗਏ ਸੀ ਡਰਾਮਾ, ਪੜ੍ਹੇ ਲਿਖੇ ਲੋਕ ਸਨ, ਉਹ ਵੀ ਵੇਖਣ ਗਏ। ਉਹਨਾਂ ਨੇ ਅਚਾਨਕ ਕਹਿਤਾ, ਲਓ ਬਈ ਅੱਗੇ ਤਾਂ ਨਜ਼ਮੀ ਸੀ ਨਾ, ਅੱਜ ਤੋਂ ਬਾਬਾ ਨਜ਼ਮੀ ਹੋ ਗਿਆ। ਅੱਛਾ। ਉਸ ਮਲਕ ਸਾਹਿਬ ਉਹ ਐਸਾ ਪੱਕਾ ਕਿ ਫਿਰ ਬਾਬਾ ਨਜ਼ਮੀ ਬਾਬਾ ਨਜ਼ਮੀ ਬਾਬਾ ਨਜ਼ਮੀ ਚੱਲ। ਇਹ ਬਚਪਨ ਤੋਂ ਹੀ ਤੁਹਾਡਾ ਨਾਮ ਬਾਬਾ ਨਜ਼ਮੀ ਹੋ ਗਿਆ ਸੀ? ਮਤਲਬ ਕਿ ਜਿਸ ਉਸ ਤੋਂ ਬਾਅਦ ਫਿਰ ਮੈਂ ਫਿਲਮ ਇੰਡਸਟਰੀ 'ਚ ਗਿਆ, ਅਤੇ ਉੱਥੇ ਵੀ ਜਿਹੜਾ ਮੈਂ ਮੈਨੇਜਰ ਸਾਂ ਫਿਲਮ ਇੰਡਸਟਰੀ ਦੇ ਵਿੱਚ, ਅੱਛਾ। ਅਤੇ ਫਿਲਮ ਸੇਲ ਕਰਨਾ ਔਰ ਪ੍ਰੋਡਕਸ਼ਨ ਅੱਛਾ। ਉਹ ਮੇਰੇ ਤੋਂ, ਲੇਕਿਨ ਉਹਦੇ 'ਚ ਮੈਂ ਛੋਟਾ ਜਿਹਾ ਕਰੈਕਟਰ ਵੀ ਕੀਤਾ ਸੀ। ਉਹ ਜਦੋਂ ਟਾਈਟਲ 'ਚ ਆਰਟਿਸਟ ਸੱਚ ਨਾਂ ਲਿਖਿਆ ਗਿਆ, ਅਤੇ ਉਦੋਂ ਵੀ ਬਾਬਾ ਨਜ਼ਮੀ ਉੱਥੇ ਲਿਖਿਆ ਗਿਆ, ਆਫੀਸ਼ੀਅਲੀ ਨਾਮ ਮੇਰਾ ਜੈਸੇ ਬਾਬਾ ਨਜ਼ਮੀ ਹੋ ਗਿਆ। ਜਿਸ ਵੇਲੇ ਤੁਹਾਡੀ ਸ਼ਾਦੀ ਹੋਈ ਜੀ, ਤੁਸੀਂ ਕਿਹਾ ਕਿ ਮੇਰੀ ਸ਼ਾਦੀ ਤੋਂ ਪਹਿਲੇ ਮੈਂ ਬਾਬਾ ਨਜ਼ਮੀ ਬਣ ਗਿਆ। ਬਿਲਕੁਲ ਜੀ। ਮੈਂ ਉਹ ਫਿਰ ਸ਼ਾਦੀ ਦੇ ਮੌਕੇ ਤੇ ਵੀ ਤੁਹਾਨੂੰ ਬਾਬਾ ਨਜ਼ਮੀ ਕਿਹਾ ਗਿਆ? ਬਿਲਕੁਲ, ਬਲਕਿ ਬਾਅਦ ਇੱਕ ਸਵਾਲ ਹੋਇਆ ਕਰਾਚੀ ਦੇ ਵਿੱਚ ਕਿ ਮੇਰੀ ਕਿਤਾਬ ਦੀ ਰੂਨਮਾਈ ਸੀ, तो बाबा नजमी तो एक दो सौ उठ के कह कि साडी माँ जी की कहंदे ने वो भी तुहानू बाबा जी कहंदे ने। मैं कहा वो भी बाबा जी कहंदे ने। अच्छा अच्छा। हाँ जी। तो मतलब तुहानू घरों भी बाबा जी कह के बुलाया? बिल्कुल जी। वाह। तो ये बाबा नजमी तुहाडी फिर शनाख्त बन गई? बिल्कुल जी, बिल्कुल सही है। बल्कि जो मैं पहला मुशायरा कराची च पढ़िया सी तो उदों भी मैं जो वो लिखवाया मुशायरे च ना अपना तो बाबा नजमी लिखवा, चूँकि मैं उस ना तो लिखना था, लिहाजा उत्थे भी फिर ना शुरू हो गया। तो बाबा जी किदों दा लिखना शुरू किया? मैनू तकरीबन लिखना तो काफ़ी देर हो गई, बचपन च शौक सी, लेकिन कुछ पीरियड जब फिल्म इंडस्ट्री तो लैके तो शादी तो लैके स्टॉप आ गया। ये सारा सिलसिला जो है पंजाबी शायरी कराची तो शुरू हुई। अच्छा, कराची जाके पंजाबी दी शायरी शुरू? जी जी। पंजाब च रहंदे आ? नहीं वो तो नहीं, वो शौक सी जिस आदमी, लेकिन कुछ सोसाइटी नहीं सी, माहौल नहीं सी इत्थे, क्योंकि मुलाजम सा मैं सारा दिन उत्थे दफ्तर रहना फिल्म इंडस्ट्री शामां नूं रात दे 2-3 बजे सानू घर आउण दा मौका मिलता सी। लेकिन लाहौर च मैं कोई मुशायरा अटेंड नहीं किया उस दौर दे विच, यानी कि मैं 20 तो बाद या शुरू तो लैके लाहौर किसी मैं अदबी महफिल च नहीं गया। अच्छा जी हाँ। बचपन तो ਇਹਦੇ ਵੱਲ ਥੋੜਾ ਜਿਹਾ ਲਗਾਓ ਹੈ? हाँ, लगाव है सी। अच्छा जी। और है भी पंजाबी ना सी, ये भी इतफाक की गल है। साढ़े एक अमरोज़ अखबार लाहौर से निकलता जी हाँ, जी हाँ। शायद तुसीं जानते हो, जिन्ना पाकिस्तान टाइम भी होना से फैज साहब ਉਹਦੇ ਚ मतलब एडिटर सन, ਉਹਨਾਂ ਨੇ ਇੱਕ ਪੰਜਾਬੀ ਸਫਾ ਸ਼ੁਰੂ ਕੀਤਾ ਸੀ ਅਮਰੋਜ਼ ਦੇ ਵਿੱਚ, ਪੰਜਾਬੀ ਦਾ। ਅੱਛਾ। ਤੇ ਉਸ ਅਖਬਾਰ ਦੇ ਵਿੱਚ ਪੰਜਾਬੀ ਚੀਜ਼ਾਂ ਛਪਦੀਆਂ ਸੀ। ਉਹ ਚੂँकि ਅਸੀਂ ਬਚਪਨ ਚ ਸੌਦਾ ਲੈਣ ਜਾਂਦੇ ਸਾਂ ਤੇ ਉਹਦੇ ਚ ਗਜ਼ਲਾਂ ਐਸੇ ਉਸ ਜ਼ਮਾਨੇ ਚ ਕਾਗਜ਼ ਦੇ ਵਿੱਚ ਲੋਕ ਸੌਦਾ ਦਿੰਦੇ ਸਨ, ਸੌਦਾ ਪੁੜੀਆਂ ਬਣ ਕੇ। ਲਿਹਾਜ਼ਾ ਉਹ ਜੈਸੇ ਅਸੀਂ ਕਾਗਜ਼ ਮੈਂ ਕਰ ਲਿਆਉਣਾ ਤਾਂ ਉਹਨੂੰ ਖੋਲ ਕੇ ਦੇਖਣਾ, ਕਦੀ ਮੱਥੇ ਲੱਗਦਾ ਉਹਦੇ ਵਿੱਚ ਕੁਛ ਛਪੀ ਹੋਣੀ ਤਾਂ ਮੈਂ ਸੰਭਾਲ ਕੇ ਰੱਖ ਲੈਣਾ। ਅੱਛਾ। ਇਸ ਜ਼ਮਾਨੇ 'ਚ ਉਹ ਛੋਟੀਆਂ ਕਿਤਾਬਾਂ ਛਾਪਦੇ ਸਨ, ਕਲਰਡ 30-40 ਸਫੇ ਦੀਆਂ। ਜੀ ਹਾਂ ਜੀ। ਤੇ ਉਹ ਮੈਂ ਖਰੀਦ ਕੇ ਲੈ ਆਉਣੀ 8 ਆਨੇ ਦੀ ਮਿਲਦੀ ਹੁੰਦੀ ਸੀ। ਅੱਛਾ, ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਪਹਿਲੀ ਕਿਤਾਬ ਜਿਹੜੀ ਖਰੀਦੀ ਉਹ ਵਾਲੀ ਸੀ ਛੋਟੀ ਕਿਤਾਬ? ਛੋਟੀ ਕਿਤਾਬ ਸੀ। ਅੱਛਾ। ਲੇਕਿਨ ਉਸ ਤੋਂ ਬਾਅਦ ਪੜ੍ਹਿਆ ਕੁਛ ਨਹੀਂ, ਕਰਾਚੀ ਚਲੇ ਗਏ, ਮਸਰੂਫ ਹੋਏ, ਬਚਪਨ 'ਚ ਰੱਖੀਆਂ ਸੀ ਉਹ ਚੀਜ਼ਾਂ, ਉਸ ਤੋਂ ਬਾਅਦ ਨਹੀਂ। ਉਸ ਤੋਂ ਬਾਅਦ ਕਰਾਚੀ ਜਾਣ 'ਚੋਂ ਹਾਲਾਤ ਹੀ ਐਸੇ ਹੋ ਗਏ ਕਿ ਮੈਨੂੰ ਮਜਬੂਰਨ ਇੱਥੋਂ ਕਰਾਚੀ ਜਾਣਾ ਪਿਆ। ਮੇਰੇ ਕੀ ਵਜ੍ਹਾ ਬਣੀ ਤੁਹਾਡੇ? ਉਹਦੀ ਵਜ੍ਹਾ ਇਹ ਬਣੀ ਕਿ ਮੈਂ ਚੂँकि ਫਿਲਮ ਇੰਡਸਟਰੀ 'ਚ ਸਾਂ ਤੇ ਮੇਰਾ ਅਸੀਂ ਇੱਕ ਫਿਲਮ ਬਣਾਈ ਸੀ, ਮੇਰਾ ਨਾਂ ਪਾਟੇ ਖਾਂ, ਬੜੀ ਮਸ਼ਹੂਰ ਫਿਲਮ ਸੀ ਆਪਣੇ ਦੌਰ ਦੀ। ਉਹ ਲੇਕਿਨ ਉਹ ਚੱਲੀ ਨਹੀਂ ਸੀ, ਫੇਲ ਹੋ ਗਈ ਸੀ। ਮੈਂ ਵੀ ਇੱਕ ਸਟੇਸ਼ਨ ਲੈ ਲਿੱਤਾ। ਉਸ ਵੇਲੇ ਮੁxtਲਿਫ ਸਿਨੇਮੇ ਖਰੀਦੇ ਜਾਂਦੇ ਸਨ ਕਿ ਇਸ ਸਿਨੇਮੇ ਇਹ ਇਲਾਕਾ ਜਿਹੜਾ ਇੱਥੇ 20,000 ਦੀ ਜਾਂਦੀ ਹੈ, ਮੁਲਤਾਨ 35,000 ਦੀ ਜਾਂਦੀ ਹੈ, ਸਿਆਲਕੋਟ 50,000 ਦੀ ਜਾਂਦੀ, ਇਸ ਤਰ੍ਹਾਂ ਫਿਲਮਾਂ ਮਤਲਬ ਸੇਲ ਕੀਤੀ ਜਾਂਦੀ। ਐਗਜ਼ੀਬਿਟਰ ਜਿਹੜੇ ਸਨ ਉਹ ਫਿਲਮਾਂ ਲੈ ਕੇ ਜਾਂਦੇ ਸਨ, ਔਰ ਜ਼ਿਆਦਾਤਰ ਸਿਨੇਮੇ ਵਾਲੇ ਹੀ ਖਰੀਦ ਲੈਂਦੇ ਸਨ ਕਿ ਸਾਡੇ ਸਿਨੇਮੇ 'ਚ ਫਿਲਮ ਲੱਗੇ। ਅਤੇ ਉਹ ਮੈਂ ਵੀ ਇੱਕ ਸਟੇਸ਼ਨ ਇਤਫਾਕ ਨਾਲ ਆਇਆ, ਉਹ ਫਿਲਮ ਫੇਲ ਹੋ ਗਈ, ਉਹ ਸਾਰਾ ਕੁਛ ਉੱਧਰ ਰੁੜ ਗਿਆ।
ਉਦੋਂ ਉਸ ਜ਼ਮਾਨੇ ਦੇ ਸੰਨ 71 ਦੇ ਵਿੱਚ ਬਹੁਤ ਇੱਕ ਸੈਲਾਬ ਆਇਆ ਸੀ, ਬਹੁਤ ਜ਼ਿਆਦਾ ਹਾਂਜੀ, ਬਹੁਤ ਬਾਰਿਸ਼ਾਂ ਵੱਡਾ ਹੋਈਆਂ ਸੈਲਾਬ ਆਇਆ ਸੀ, ਤੇ ਮੇਰਾ ਮਕਾਨ ਜਿਹੜਾ ਉਦੋਂ ਹੀ ਡਿੱਗ ਪਿਆ ਸੀ। ਅੱਛਾ। ਹਾਂਜੀ, ਤੇ ਉਹਦੇ ਨਾਲ ਉਹ ਤੋਂ ਨੌਕਰੀ ਟੁੱਟ ਗਈ, ਉਹਦੇ ਹਾਲਾਤ ਖਰਾਬ ਹੋ ਗਏ, ਫਿਰ ਮਜਬੂਰਨ ਮੈਨੂੰ ਲਾਹੌਰ ਛੱਡ ਕੇ ਤੇ ਕਰਾਚੀ ਜਾਣਾ ਪਿਆ। ਕਰਾਚੀ 'ਚ ਕੀ ਕਰਦੇ ਰਹੇ ਫਿਰ ਉੱਥੇ ਤੁਸੀਂ? ਮੈਂ ਜੀ ਉੱਥੇ ਸਰ ਮਜ਼ਦੂਰੀ ਕੀਤੀ। ਅੱਛਾ। ਮਜ਼ਦੂਰੀ ਵੀ ਉਹ ਕੀਤੀ ਕਿ ਮੈਂ ਪਾਲਿਸ਼ ਦਾ ਕੰਮ ਕਰਦਾ। ਪਾਲਿਸ਼ ਮੀਨਸ ਕਿ ਕਾਰ ਪਾਲਿਸ਼। ਅੱਛਾ। ਬੰਦਰ ਰੋਡ ਪਲਾਜ਼ਾ ਹਾਂਜੀ। ਤਿੱਬਤ ਸੈਂਟਰ, ਉਸ ਤੋਂ ਲੈ ਕੇ ਕੋਈ 2-3 ਫਰਲਾਂਗ ਦੇ ਵਿੱਚ ਇੱਕ ਡੈਕੋਰੇਸ਼ਨ ਦਾ ਸਮਾਨ ਔਰ ਉਹਨਾਂ ਦੇ ਪਾਰਟਸ ਵਿਕਦੇ ਨੇ ਗੱਡੀਆਂ ਦੇ, ਤੇ ਉੱਥੇ ਅਸੀਂ ਜਾ ਕੇ ਖਲੋ ਜਾਂਦੇ ਸੀ ਸਵੇਰ ਰਾਤ ਦੇ 6-7 ਵਜੇ ਤੱਕ, 7 ਵਜੇ ਤੱਕ, ਤੇ ਕੰਮ ਤਲਾਸ਼ ਕਰਨਾ ਔਰ ਫਿਰ ਉਹਨਾਂ ਨੂੰ ਕਰਨਾ। ਔਰ ਉਹ ਫਿਰ ਮੈਂ ਕਰਦੇ 35 ਸਾਲ ਗੁਜ਼ਰ ਗਏ ਉੱਥੇ, ਔਰ ਮਜ਼ਦੂਰੀ ਕੀਤੀ, ਔਰ ਮਜ਼ਦੂਰੀ ਵੀ ਇਸ ਕਿਸਮ ਦੀ ਸਖਤ ਕੀਤੀ ਕਿ ਜਿਹੜਾ ਕਿ ਇੱਥੋਂ ਮੁੜਕਾ ਟੁਰਦਾ ਸੀ ਔਰ ਇੱਥੋਂ ਤੱਕ ਆਉਂਦਾ ਸੀ, ਪੈਰਾਂ ਤੱਕ। ਕੁੜਤਾ ਜਦੋਂ ਅਸੀਂ ਸ਼ਾਮ ਨੂੰ ਘਰ ਆਉਂਦੇ ਸਨ ਬਾਅਦ ਵਕਤ, ਤੇ ਜਿਹੜਾ ਸਾਡਾ ਮੇਰਾ ਕੁੜਤਾ ਸੀ ਨਾ, ਉਹ ਬਕਾਇਦਾ ਗਿੱਲਾ ਹੁੰਦਾ ਸੀ। ਲੇਕਿਨ ਉਹਦੇ ਵਿੱਚ ਉਸ ਜ਼ਮਾਨੇ ਦੇ ਵਿੱਚ ਇੱਕ ਸਰਫਰਾਜ਼ ਸਾਹਿਬ ਸਨ, ਉਹ ਮੈਨੂੰ ਲੈ ਗਏ ਸਨ, ਜਿਨ੍ਹਾਂ ਦਾ ਆਪਣਾ ਚੈਨਲ ਸੀ ਕਰਾਚੀ 'ਚ ਪੰਜਾਬੀ ਦਾ। ਅੱਛਾ। ਉਹਨਾਂ ਨੂੰ ਲੋੜ ਪਈ ਉਹ ਪੰਜਾਬੀ ਆਦਮੀ ਦੀ ਕਿ ਪੰਜਾਬੀ ਦੀਆਂ ਕੋਈ ਚੀਜ਼ਾਂ ਖਬਰਾਂ ਦੇਖਣ ਵਾਸਤੇ, ਤੇ ਉਹ ਮੈਨੂੰ ਮੁਲਾਜ਼ਮ ਆਪਣਾ ਉਹਨਾਂ ਦੇ ਕੋਲ ਇੱਕ ਦੋਸਤ ਨੇ ਭੇਜਿਆ, ਤੇ ਮੈਂ ਉੱਥੇ ਜਾ ਕੇ ਮੁਲਾਜ਼ਮ ਹੋ ਗਿਆ। ਕਰਾਚੀ ਤੋਂ ਹੀ ਪਹਿਲਾ ਟੂਰ ਜਿਹਾ ਜ਼ਿੰਦਗੀ, ਪਹਿਲਾਂ ਤਾਂ 92 'ਚ ਮੈਂ ਇੰਡੀਆ ਗਿਆ। ਇੰਡੀਆ ਤੋਂ ਬਾਅਦ ਸੰਨ 2002 ਦੇ ਵਿੱਚ ਮੇਰਾ ਪਹਿਲਾ ਟੂਰ ਜਿਹੜਾ ਸੀ, ਉਹ ਕਾਨਫਰੰਸ ਹੋਈ ਸੀ ਲੰਡਨ ਦੇ ਵਿੱਚ, ਜਿਹੜੀ ਫਖਰ ਜਮਾਤ ਸਾਹਿਬ ਨੇ ਕਰਵਾਈ ਸੀ, ਮਲਕ ਅਮੀਨ ਸਾਹਿਬ ਨੇ, ਉਹਨਾਂ ਨਾਲ ਰਲ ਕੇ, ਤੇ ਉਸ ਦਾ ਮੈਨੂੰ ਲੈਟਰ ਆਇਆ, ਉਹ ਅਸੀਂ ਅਪਲਾਈ ਕੀਤਾ। ਸਾਨੂੰ ਸਾਰੀ ਟੀਮ ਦਾ ਉਹਦੇ 'ਚ ਮੈਂ ਇਕੱਲਾ ਨਹੀਂ ਸੀ ਗਿਆ, ਉਹਦੇ 20-25 ਲੋਕ ਗਏ ਸਨ, ਜਿਹੜੇ ਹੋਰ ਵੀ ਸੱਜਣ ਨਾਲ ਸਨ। ਉਹ ਜਾ ਪਹਿਲੀ ਕਾਨਫਰੰਸ ਜਿਹੜੀ ਸੀ, ਉਹ ਹੈ ਪੰਜਾਬੀ ਦੀ, ਮੈਂ ਉੱਥੇ ਜਾ ਕੇ ਅਟੈਂਡ ਕੀਤੀ। ਅੱਛਾ, ਲਾਹੌਰ ਤੇ ਕਰਾਚੀ 'ਚ ਤੁਸੀਂ ਰਹੇ ਜ਼ਿਆਦਾ ਅਰਸਾ, 35 ਸਾਲ ਕਰਾਚੀ 'ਚ ਵੀ ਰਹੇ, ਕੀ ਫ਼ਰਕ ਮਹਿਸੂਸ ਕੀਤਾ ਲਾਹੌਰ ਤੇ ਕਰਾਚੀ ਦਾ ਜੀ? ਕਰਾਚੀ ਦਾ ਇਹ ਯਾਨੀ ਕਿ ਸਾਡਾ ਜਿਹੜਾ ਕਰਾਚੀ ਹੈ ਨਾ, ਉਹ ਇਲਮੀ ਸ਼ਹਿਰ ਹੈਗਾ, ਲੇਕਿਨ ਉੱਥੇ ਮੇਰਾ ਤਾਲੁਕ ਹੋ ਗਿਆ ਟ੍ਰੇਡ ਯੂਨੀਅਨ ਦੇ ਨਾਲ, ਮੇਰਾ ਤਾਲੁਕ ਹੋ ਗਿਆ ਆਪਣਾ ਪ੍ਰੈਸ ਕਲੱਬ ਦੇ ਨਾਲ। ਫਿਰ ਉਹਨਾਂ ਦੇ ਨਾਲ ਤਾਲੁਕ ਐਸਾ ਹੋਇਆ ਕਿ ਜਾਣਾ 2-2 ਘੰਟੇ ਦੋਸਤਾਂ ਕੋਲ ਬੈਠਣਾ, ਗੱਪਸ਼ਪ ਲਾਣੀ, ਔਰ ਉਸ ਨਾਲ ਫਿਰ ਅਖਬਾਰਾਂ ਦੇ ਵਿੱਚ ਸਿਲਸਿਲਾ। ਮਤਲਬ ਹੈ ਕਿ ਕਰਾਚੀ 'ਚ ਇਹ ਜ਼ਿਆਦਾ ਚੀਜ਼ਾਂ ਚੱਲ ਰਹੀਆਂ ਨੇ। ਕਰਾਚੀ ਦੇ ਵਿੱਚ ਅਦਬ ਦੀ ਪਜ਼ੀਰ ਆਈ ਹੈ। ਜੀ ਹਾਂ। ਅੱਜ ਵੀ ਕਾਨਫਰੰਸਾਂ ਜਿਹੜੀਆਂ ਵੱਡੀਆਂ ਕਾਨਫਰੰਸਾਂ ਉਰਦੂ ਦੀਆਂ ਹੋ ਰਹੀਆਂ ਨੇ, ਉਹ ਕਰਾਚੀ 'ਚ ਹੋ ਰਹੀਆਂ ਨੇ। ਅੱਛਾ। ਹਾਂਜੀ। ਤੇ ਤੁਸੀਂ ਉਰਦੂ 'ਚ ਵੀ ਕੁਝ ਲਿਖਿਆ? ਨਹੀਂ ਜੀ, ਬਲਕਿ ਇੰਜ ਕਰਨਾ ਕਿ ਮੈਨੂੰ ਇੱਕ ਵਾਰ ਆਫਰ ਹੋਈ ਕਿ, ਹਾਲਾਂਕਿ ਮੈਂ ਗੀਤ ਨਹੀਂ ਲਿਖਦਾ, ਲੇਕਿਨ ਉਹ ਮੈਨੂੰ ਆਫਰ ਹੋਈ ਕਿ ਬਾਬਾ ਸਾਹਿਬ ਆਪਣਾ ਇੱਕ ਸੀਰੀਅਲ ਚੱਲ ਬਣ ਰਹੀ ਜਿਸ 'ਚ ਉਰਦੂ ਦੇ ਗੀਤ, ਤੇ ਉਹ 'ਚ ਲਿਖੋ। ਲੇਕਿਨ ਮੈਂ ਇਨਕਾਰ ਕਰਤਾ, ਮੈਂ ਕਿਹਾ ਸਰ ਮੈਂ ਪੰਜਾਬੀ 'ਚ ਲਿਖਣਾ, ਉਰਦੂ 'ਚ ਨਹੀਂ ਮੈਂ ਲਿਖਦਾ। ਤੇ ਪੰਜਾਬੀ 'ਚ ਲਿਖਣ ਦਾ ਕੀ ਸ਼ੌਕ ਪੈਦਾ ਹੋਇਆ? ਬਸ ਉਹਦਾ ਇਹ ਵਜ੍ਹਾ, ਉਹਦੀ ਇਹ ਵੀ ਵਜ੍ਹਾ, ਮਤਲਬ ਸਭ ਕੇ ਜਿਹੜਾ ਕਰਾਚੀ ਸ਼ਹਿਰ ਹੈ ਨਾ, ਉਹ ਚੂँकि ਮੁਖਤਲਿਫ ਕੌਮੀਅਤਾਂ ਜਿਹੜੀਆਂ ਨੇ ਉੱਥੇ ਆਬਾਦ ਨੇ। ਬਿਲਕੁਲ ਸਹੀ ਹੈ। ਠੀਕ ਨੇ, ਮਤਲਬ ਕਿ ਉੱਥੇ ਹਰ ਇਲਾਕੇ ਦਾ ਆਦਮੀ ਜਿਹੜਾ ਉੱਥੇ ਮੌਜੂਦ ਹੈ। ਉਸ ਜ਼ਮਾਨੇ ਦੇ ਵਿੱਚ ਜਿਹੜਾ ਵੀ ਸ਼ਾਇਰ ਸੀ, ਉਹ ਆਪਣੀ ਜ਼ਬਾਨ 'ਚ ਲਿਖਦਾ, ਮਤਲਬ ਕਿ ਸਿੰਧੀ ਜਿਹੜਾ ਸੀ ਸਿੰਧੀ 'ਚ ਲਿਖਦਾ, ਬਲੋਚੀ 'ਚ, ਪਸ਼ਤੋ ਜਿਹੜਾ ਉਹ ਪਸ਼ਤੋ 'ਚ ਲਿਖਦਾ। ਤੇ ਮੈਂ ਜਦੋਂ ਮੈਦਾਨ 'ਚ ਆਇਆ, ਤੇ ਮੈਂ ਕਿਹਾ ਕਿ ਮੈਂ ਕਿਉਂ ਨਾ ਆਪਣੀ ਜ਼ਬਾਨ 'ਚ ਲਿਖਾਂ। ਨਾਲੇ ਉੱਥੇ ਸਾਡਾ ਜਿਸ ਇਲਾਕੇ 'ਚ ਮੈਂ ਮਹਿਮੂਦਾਬਾਦ ਰਹਿਣਾ ਸਾਂ, ਉੱਥੇ ਬੇਸ਼ੁਮਾਰ ਦੋਸਤ ਪੰਜਾਬੀ ਦੇ ਕਾਤਬ ਬਹੁਤ ਸਨ। ਉਸ ਜ਼ਮਾਨੇ ਦੇ ਵਿੱਚ ਉੱਥੇ ਬੇਸ਼ੁਮਾਰ ਜਿੰਨੇ ਉਸ ਜ਼ਮਾਨੇ ਤੁਹਾਨੂੰ ਪਤਾ ਹੈ ਕਿ ਕਿਤਾਬਤ ਹੁੰਦੀ ਸੀ, ਤੇ ਉੱਥੇ ਬੇਸ਼ੁਮਾਰ ਇੱਕ ਉੱਥੇ ਗੁੱਜਰ ਹਾਊਸ ਸੀ, ਉੱਥੇ ਬੇਸ਼ੁਮਾਰ ਲੋਕ ਪੰਜਾਬੀ ਦੇ ਜਿੰਨੇ ਵੀ ਲੋਕ ਸਨ, ਉੱਥੇ ਨੌਜਵਾਨ ਗਏ ਹੋਏ, ਉਹਨਾਂ ਦੇ ਕਮਰੇ ਲਏ ਹੋਏ ਸਨ, ਔਰ ਉੱਥੇ ਰਹਿੰਦੇ, ਰਾਤ ਉਹਨਾਂ ਨਾਲ ਜਾ ਕੇ ਬੈਠਣਾ। ਅਸੀਂ ਉਸ ਜ਼ਮਾਨੇ ਦੇ ਵਿੱਚ ਇੱਕ ਬਹੁਤ ਪੀਕ ਦਾ ਦੌਰ ਸੀ ਇਹਦਾ MQM ਦਾ। ਅਸੀਂ ਉਸ ਜ਼ਮਾਨੇ ਦੇ ਵਿੱਚ, ਅਸੀਂ ਤਾਂ ਨਹੀਂ, ਮਤਲਬ ਕਿ ਦੋਸਤ ਸਨ ਸਾਡੇ, ਨਈਅਰ ਬੱਟ, ਉਹ ਪੰਜਾਬੀ ਅਖਬਾਰ ਕੱਢਦੇ ਸਨ, ਉਹਦਾ ਨਾਂ ਸੀ ਬੇਲੀ। ਅੱਛਾ। ਅਸੀਂ ਉਹ ਬੇਲੀ ਵੀਕਲੀ ਸੀ, ਉਹ ਬੇਲੀ ਲਿਖਦੇ ਸਾਂ, ਤੇ ਉਹ ਲਿਖਦੇ ਸਨ, ਤੇ ਮੈਂ ਅਸੀਂ ਸੁਰਖੀਆਂ ਦੇਖਣੀਆਂ, ਬੈਠਾ ਸੀ, ਉਹ ਬੈਠੇ ਦੇਖਦੇ ਰਹਿਣਾ ਕਿ ਕੀ ਹੁੰਦਾ। ਲਿਹਾਜ਼ਾ ਉਹ ਇਸ਼ਕ ਪੈਦਾ ਹੋ ਗਿਆ ਪੰਜਾਬੀ ਦੇ ਨਾਲ ਬਹੁਤ ਜ਼ਿਆਦਾ। ਔਰ ਫਿਰ ਕਮਾਲ ਦੀ ਗੱਲ ਹੈ ਕਿ ਮੈਂ ਵਾਹਿਦ ਇੱਕ ਪੰਜਾਬੀ ਦਾ ਸ਼ਾਇਰ ਹਾਂ ਜਿਹਨੂੰ ਉਰਦੂ ਅਖਬਾਰਾਤ ਨੇ, ਅੰਗਰੇਜ਼ੀ ਅਖਬਾਰਾਤ ਨੇ ਛਾਪਿਆ।
ਮੇਰੀ ਹਰ ਨਜ਼ਮ ਜਿਹੜੀ ਮੈਂ ਸਿਆਸੀ ਨਜ਼ਮਾਂ ਲਿਖੀਆਂ ਨੇ ਉਹ ਬੇਨਜ਼ੀਰ 'ਤੇ ਵੀ ਲਿਖੀ ਹੈ, ਜ਼ਰਦਾਰੀ 'ਤੇ ਵੀ ਲਿਖੀ ਹੈ, ਆਪਣਾ ਖੁਰਸ਼ੀਦ ਅਹਿਮਦ ਸ਼ਾਹ 'ਤੇ ਵੀ ਲਿਖੀ ਹੈ, ਨਵਾਜ਼ ਸ਼ਰੀਫ 'ਤੇ ਵੀ ਲਿਖੀ ਹੈ। ਮਤਲਬ ਕਿ ਕੋਈ ਐਸਾ ਸਿਆਸਤਦਾਨ ਨਹੀਂ ਆ ਕਿ ਜਿਹਦੇ ਦੌਰ ਦੇ ਵਿੱਚ ਮੁਸ਼ਰਫ ਦੇ ਦੌਰ 'ਚ ਮੇਰੀ ਨਜ਼ਮ ਇਹਦੇ 'ਚ TV 'ਚ ਅਜੇ ਤੱਕ ਵੀ ਸੋਸ਼ਲ ਮੀਡੀਆ 'ਤੇ ਚੱਲ ਰਹੀ। ਮੇਰੀ ਪਹਿਲੀ ਕਿਤਾਬ ਦੀ ਸਦਾਰਤ ਤੇ ਹਨੀਫ ਰਾਮੇ ਸਾਹਿਬ ਗਏ ਸਨ, ਅੱਖਰਾਂ ਵਿੱਚ ਸਮੁੰਦਰ, ਉਹ ਵੀ ਕਰਾਚੀ ਪ੍ਰੈਸ ਕਲੱਬ ਦੇ ਵਿੱਚ ਉਹਦੀ ਯਾਨੀ ਕਿ ਰੂਨਮਾਈ ਹੋਈ ਸੀ, ਮੁੱਖ ਮੁਖਾਲੀ ਜਿਹੜੀ ਉਹਦੀ ਹੋਈ ਸੀ। ਤੇ ਦੂਸਰੀ ਤੇ ਇਤਜ਼ਾਜ਼ ਸਾਹਿਬ ਗਏ ਲਾਹੌਰੋਂ। ਪਹਿਲੀ ਮੇਰੀ ਕਿਤਾਬ ਜਿਹੜੀ ਅੱਖਰਾਂ ਵਿੱਚ ਸਮੁੰਦਰ ਸੀ ਉਹਦੀ ਰੂਨਮਾਈ ਤੇ ਮੈਂ ਜਨਾਬ ਹਬੀਬ ਜਾਲਿਬ ਸਾਹਿਬ ਗਏ ਸਨ। ਔਰ ਮਖਦੂਮ ਖਲੀਕਤ ਜ਼ਮਾਂ ਉਹਦਾ ਚੀਫ ਗੈਸਟ ਸੀ, ਅਮੀਨ ਫੀਨ ਦਾ ਭਰਾ, ਔਰ ਖਲੀਕੋ ਜ਼ਮਾਨ ਸਾਹਿਬ ਉਹਦੀ ਚੀਫ ਗੈਸਟ ਸਨ। ਉਚੇਚੇ ਪ੍ਰਾਹੁਣੇ ਸਾਡੇ ਉਹ ਸਨ। ਜਾਲਿਬ ਸਾਹਿਬ ਲਾਹੌਰੋਂ ਗਏ ਸਨ, ਉੱਥੇ ਮੇਰੀ ਕਿਤਾਬ ਦੀ ਰੂਨਮਾਈ ਤੇ। ਕੋਈ ਆਪਣੀ ਸ਼ਾਇਰੀ ਦਾ ਕੋਈ ਸਾਨੂੰ ਮੈਂ ਕਿ ਸ਼ਾਇਰੀ ਤੇ ਜਨਾਬ ਵੇਖਣ ਵਾਲਿਆਂ ਨੂੰ ਜ਼ਰਾ ਦੱਸੋ ਨਾ ਥੋੜਾ ਜਿਹਾ ਆਪਣੀ ਸ਼ਾਇਰੀ ਦੇ ਹਵਾਲੇ ਨਾਲ। ਭਖਦੇ ਸੂਰਜ ਵਿੱਚ ਖਲੋ ਕੇ ਦੱਸਾਂਗਾ, ਭਖਦੇ ਸੂਰਜ ਵਿੱਚ ਖਲੋ ਕੇ ਦੱਸਾਂਗਾ, ਦੁਨੀਆ ਨੂੰ ਮੈਂ ਅੰਬਰ ਹੋ ਕੇ ਦੱਸਾਂਗਾ। ਵਾਹ ਵਾਹ। ਭਖਦੇ ਸੂਰਜ ਵਿੱਚ ਖਲੋ ਕੇ ਦੱਸਾਂਗਾ, ਦੁਨੀਆ ਨੂੰ ਮੈਂ ਅੰਬਰ ਹੋ ਕੇ ਦੱਸਾਂਗਾ। ਤੇ ਜਿੰਨੇ ਵੀ ਨੇ ਮਨ ਕੇ ਇੱਥੇ ਧਰਮਾਂ ਦੇ, ਜਿੰਨੇ ਵੀ ਨੇ ਮਨ ਕੇ ਇੱਥੇ ਧਰਮਾਂ ਦੇ, ਇੱਕੋ ਤਸਬੀਹ ਵਿੱਚ ਪਰੋ ਕੇ ਦੱਸਾਂਗਾ। ਇਹ ਮੇਰੀ ਇਸ ਕਿਸਮ ਦੀ ਸ਼ਾਇਰੀ, ਮਤਲਬ ਕਿ ਮੇਰਾ ਉਹ ਮੈਂ ਮੁਆਸ਼ਰੇ ਦੇ ਮੈਂ ਆਪਣਾ ਦੁੱਖ ਨਹੀਂ ਸੁਣਾਉਂਦਾ ਕਿ ਮੈਂ ਮਰ ਗਿਆ ਲੁੱਟਿਆ ਗਿਆ। ਮੈਂ ਲੋਕਾਂ ਨੂੰ ਕੋਸ਼ਿਸ਼ ਕਰਨਾ ਕੋ ਹਿੰਮਤ ਫੜਨ। ਆਦਮੀ ਮੇਰੀ ਸ਼ਾਇਰੀ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਇਹੀ ਲੱਭੇਗਾ। ਮੇਰੀ ਸਰ ਸ਼ਾਇਰੀ ਤੇ ਬੇਸ਼ੁਮਾਰ ਲੋਕ ਕਰ ਰਹੇ, ਬਹੁਤ ਅੱਛੀ ਕਰ ਰਹੇ, ਲੇਕਿਨ ਹਰ ਆਦਮੀ ਦਾ ਇੱਕ ਆਪਣਾ ਰੰਗ ਹੈ, ਆਪਣਾ ਅੰਦਾਜ਼ ਹੈ ਕਿ ਉਹ ਕਿਸ ਤਰ੍ਹਾਂ ਦਾ। ਮੁਖਤਲਿਫ ਸ਼ਾਇਰੀ ਦੇ ਇੱਕ ਰੰਗ ਥੋੜੀ ਨਹੀਂ, ਕੋਈ ਗਜ਼ਲ ਲਿਖ ਰਿਹਾ, ਕੋਈ ਗੀਤ ਲਿਖ ਰਿਹਾ, ਕੋਈ ਹਮਦ ਲਿਖ ਰਿਹਾ, ਕੋਈ ਨਾਤ ਲਿਖ ਰਿਹਾ, ਕੋਈ ਕਸੀਦਾ ਲਿਖ ਰਿਹਾ। ਨਾਜ਼ਰੀਨ, ਬਾਬਾ ਨਜਮੀ ਸਾਹਿਬ ਦੇ ਨਾਲ ਗੁਫ਼ਤਗੂ ਜਾਰੀ ਹੈ। ਇੱਥੇ ਟਾਈਮ ਹੋਇਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਸ਼ਾਇਰੀ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਤੁਸੀਂ ਮਾਡਰਨ ਤੇ ਇਨਕਲਾਬੀ ਸ਼ਾਇਰੀ ਕਰਦੇ ਹੋ। ਤਾਂ ਮੈਂ ਤਾਂ ਇਨਕਲਾਬੀ ਦਾ ਮਤਲਬ ਹੀ ਹੋਈ ਕਿ ਜਦ ਮੈਂ ਵੇਲੇ ਦੇ ਹਾਕਮਾਂ ਦੇ ਖਿਲਾਫ ਮੈਂ ਹੋਰ ਸੁਣਾ ਕਿ ਸਾਡਾ ਹੱਕ ਵੀ ਖਾਂਦਾ ਜਾਵੇਂ, ਕੌਣ ਹੈ ਤੂੰ, ਭੁੱਖਾਂ ਉੱਤੇ ਭੁੱਖ ਉਗਾਵੇਂ, ਕੌਣ ਹੈ ਤੂੰ। ਉਹ ਜ਼ਮਾਨੇ ਮੈਂ ਨਵਾਜ਼ ਸ਼ਰੀਫ ਤੇ ਵੀ ਬੀਬੀ ਤੇ ਵੀ ਨਜ਼ਮ ਲਿਖੀ ਸੀ ਕਿ ਆਟਾ 7 ਰੁਪਈਏ ਸੇਰ, ਬੀਬੀ ਰਾਣੀ ਬੜਾ ਹਨੇਰ, ਆਟਾ ਲੈਣ ਬੁਲਾਵਲ ਜਾਵੇ, ਨੰਗੇ ਪੈਰੀ ਸਰਦਾ ਆਵੇ, ਖਾਲੀ ਅੱਗੇ ਧਰੇ ਚੰਗੇਰ, ਆਟਾ 7 ਰੁਪਈਏ ਸੇਰ। ਨਵਾਜ਼ ਸ਼ਰੀਫ ਤੇ ਵੀ ਸੀ ਕਿ ਬੁੱਕ ਰੁਪਈਏ ਆਟਾ ਸੇਰ, ਰੋਟੀ। ਇਹ ਮੈਨੂੰ ਬਕਾਇਦਾ ਮੇਣਾ ਵਜ੍ਹਾ ਸੀ ਕਿ ਇੱਕ ਮੁਨੱਵਰ ਸੋਹਲਵਰਦੀ ਸਾਹਿਬ ਨੇ, ਹਾਂਜੀ ਜਾਣਦੇ ਉਹ ਬੀਬੀ ਦੇ ਡਰਾਈਵਰ ਸਨ। ਉਹ ਮੈਂ ਇੱਕ ਦਿਨ ਰੋਡ ਤੇ ਕੰਮ ਕਰ ਰਿਹਾ ਸੀ, ਜਾਣੂ ਸਨ ਮੇਰੇ, ਕੰਮ ਕਰ ਰਿਹਾ ਤੇ ਕਿਤੇ ਗੱਡੀ ਲੈ ਕੇ ਲੰਘੇ ਤੇ ਗੱਡੀ ਰੋਕ ਲਈ ਮੇਰੇ ਕੋਲ। ਤੇ ਮੈਨੂੰ ਕਹਿੰਦੇ ਬਾਬਾ ਸਾਹਿਬ ਜ਼ਰਾ ਇੱਧਰ ਧਿਆਨ, ਮੇਰੇ ਵਾਲੇ ਧਿਆਨ ਕਰ। ਮੈਂ ਕਿਹਾ ਹੁਕਮ। ਕਹਿਣ ਲੱਗੇ ਹੁਣ ਪੰਜਾਬੀ ਆਇਆ ਤੇ ਆਟਾ ਐਡਾ 35 ਰੁਪਏ ਕਿਲੋ ਹੋ ਗਿਆ ਤੇ ਲੱਭ ਹੀ ਨਹੀਂ ਰਿਹਾ, ਹੁਣ ਨਹੀਂ ਜੀ ਕਰਦਾ ਕੁਝ ਲਿਖਣ। ਮੈਂ ਕਿਹਾ ਮੈਂ ਤੇ ਲਿਖਿਆ, ਲੇਕਿਨ ਤੁਸੀਂ ਨੇ ਵੇਖੀ ਨਜ਼ਮ ਤੇ ਮੈਂ ਮੇਰਾ ਕੀ ਕਸੂਰ। ਉਸ ਜ਼ਮਾਨੇ 'ਚ ਉਹਨਾਂ ਦੇ ਖਿਲਾਫ ਸੀ ਨਜ਼ਮ, ਮਤਲਬ ਕਿ ਨਵਾਜ਼ ਸ਼ਰੀਫ ਸਾਹਿਬ ਦੇ। ਮੈਨੂੰ ਤੁਹਾਨੂੰ ਪਤਾ ਕਿ ਮੈਨੂੰ ਬਕਾਇਦਾ ਮਾਰ ਪਈ ਇਸ ਕੰਮ ਤੋਂ। ਮੈਂ ਤੁਹਾਨੂੰ ਇਹ ਪੁੱਛਣ ਲੱਗਾ ਸਾਂ ਕਿ ਤੁਸੀਂ ਇਹਨਾਂ ਸਿਆਸਤਦਾਨਾਂ ਦੇ ਖਿਲਾਫ ਵੀ ਲਿਖਦੇ ਰਹੇ, ਦੂਸਰੇ ਫਿਰ ਨਾਲ ਟ੍ਰੇਡ ਯੂਨੀਅਨਿਸਟ ਵੀ ਕੀਤੀ, ਮੈਂ ਮਜ਼ਦੂਰਾਂ ਦਾ ਸ਼ਾਇਰ ਹਾਂ। ਤੇ ਇਹ ਤੁਹਾਨੂੰ ਕਦੀ ਕੋਈ ਮੁਸ਼ਕਲ ਪੇਸ਼ ਨਹੀਂ ਆਈ ਕੋਈ ਜ਼ਿੰਦਗੀ ਦੇ ਵਿੱਚ, ਕੋਈ ਧਮਕੀਆਂ ਮਿਲੀਆਂ? ਨਹੀਂ, ਬਾਜ਼ ਔਕਾਤ ਕਿ ਲੋਕਾਂ ਨੇ ਕਿਹਾ ਕਿ ਯਾਰ ਤੂੰ ਕੀ ਹਰ ਵੇਲੇ ਰੋਟੀ 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 ਰੋਟੀ, ਆਟਾ ਆਟਾ। ਤਾਂ ਮੈਂ ਉਹਦੇ 'ਚ ਇਹ ਕਿਹਾ ਸੀ ਕਿ ਆਟਾ ਸਭ ਤੋਂ ਪਹਿਲਾਂ ਸਾਨੂੰ, ਆਟਾ ਰੱਬ ਤੋਂ ਪਹਿਲਾਂ ਸਾਨੂੰ। ਚਾਨਣ ਮੱਲੋ ਮੂੰਹ ਨਾ ਫੇਰ, ਆਟਾ 7 ਰੁਪਈਏ ਸੇ, ਬੀਬੀ ਰਾਣੀ ਬੜਾ ਨੇਰ, ਤੇ ਬੁੱਕ ਰੁਪਈਏ ਆਟਾ ਸੇ, ਰੋਟੀ ਰੋਟੀ करे ਚੰਗੇਰ, ਹਾਏ ਹਾਏ ਲੋਕੋ ਝੂਠਾ ਸ਼ੇਰ। ਇਹ ਨਜ਼ਮ ਜਨਾਬੇ ਹਸਨ ਨਿਸਾਰ ਸਾਹਿਬ ਨੇ ਬਕਾਇਦਾ ਇੱਥੇ ਪੂਰਾ ਨਜ਼ਮ ਛਾਪੀ ਸੀ ਔਰ ਇੱਥੇ ਕਾਲਮ ਵੀ ਲਿਖਿਆ ਸੀ। ਜਨਰਲ ਜ਼ਿਆ ਦੇ ਵਿੱਚ ਫਿਰ ਇਹਦੇ ਵਿੱਚ ਆਪਣਾ ਜਦੋਂ ਇਮਰਾਨ ਖਾਨ ਆਇਆ ਤੇ ਇਹਨੇ ਵੀ ਆਟੇ, ਪਤਾ ਨਹੀਂ ਜਿਹੜਾ ਸਿਆਸਤਦਾਨ ਆਉਂਦਾ ਉਹ ਐਡਾ ਕਮਜ਼ੋਰ ਹੁੰਦਾ ਕਿ ਹਰ ਦੌਰ 'ਚ ਆਟਾ ਸਭ ਤੋਂ ਪਹਿਲੇ ਮਹਿੰਗਾ ਕਰਦਾ। ਜਿਹੜੀ ਇਨਸਾਨਾਂ ਦੀ ਇੰਤਹਾਈ ਲੋੜ ਬੁਨਿਆਦੀ ਚੀਜ਼ ਹੈ, ਉਹ ਜਿਹੜਾ ਵੀ ਤੁਸੀਂ ਦੇਖਿਆ ਹੈਗਾ ਕਿ ਜਦੋਂ ਵੀ ਕਹਾਂਗੇ ਆਟਾ ਪਹਿਲੇ ਮਹਿੰਗਾ ਕਰਨਗੇ, ਕੋਈ ਚੀਜ਼ ਨਹੀਂ ਮਹਿੰਗੀ ਕਰੇ। ਔਰ ਇਹਦੇ 'ਤੇ ਸਾਨੂੰ ਬੜਾ ਅਫਸੋਸ ਹੈ ਕਿ ਇਹਨੇ ਵੀ
ਇਮਰਾਨ ਖਾਨ ਨੇ ਵੀ ਮੱਧ ਕੇ ਆਟਾ ਮਹਿੰਗਾ ਕੀਤਾ ਸੀ। ਬਾਬਾ ਜੀ ਤੁਹਾਡੀ ਪਹਿਲੀ ਕਿਤਾਬ ਜਿਹੜੀ ਸੀ ਉਹ ਪਹਿਲੀ ਕਿਹੜੀ ਸੀ? ਕਿਤਾਬ ਤੇ ਅੱਖਰਾਂ ਵਿੱਚ ਸਮੁੰਦਰ ਸੀ, ਉਹਦੀ ਰੂਹ ਵਿੱਚ। ਦੂਸਰੀ ਕਿਤਾਬ ਮੇਰੇ ਸੋਚਾਂ ਵਿੱਚ ਜਹਾਨ ਸੀ। ਉਹ ਸੋਚਾਂ ਵਿੱਚ ਜਹਾਨ ਜਦੋਂ ਮੈਂ ਛਾਪਣ ਦਾ ਵੇਲਾ ਆਇਆ ਤੇ ਸੋਚਣ ਲੱਗੇ, ਦੋਸਤਾਂ ਨਾਲ ਮਸ਼ਵਰਾ ਕੀਤਾ। ਮੈਂ ਕਿਹਾ ਯਾਰ ਇੰਤਸਾਬ ਕਿਹਦੇ ਨਾਲ ਕਰੀਏ? ਉਹ ਕਹਿਣ ਲੱਗੇ ਜੀ ਈਦੀ ਸਾਹਿਬ ਦੇ ਨਾਲ। ਦੋਸਤਾਂ ਨੇ ਕਿ ਇਨਸਾਨੀ ਦੀ ਮੇਰੀ ਸ਼ਾਇਰੀ ਦੇ ਹਵਾਲੇ ਨਾਲ ਵੀ ਈਦੀ ਸਾਹਿਬ ਲੋਕਾਂ ਇਨਸਾਨਾਂ ਦੀ ਸੇਵਾ ਕਰਦੇ। ਦੂਜਾ ਨਾਂ ਅਦਬੀ ਦੁਨੀਆ 'ਚ ਉਹਨੇ ਜਾਲਿਬ ਸਾਹਿਬ ਦਾ ਨਾਂ। ਤੀਸਰਾ ਯਾਰ ਉਹ ਇਮਰਾਨ ਖਾਨ ਨੇ ਵੀ ਕਾਫੀ ਸੇਵਾ ਕੀਤੀ। ਸ਼ੌਕਤ ਖਾਨਾ ਬਣਾਇਆ, ਉਦੋਂ ਸਿਆਸਤ 'ਚ ਨਹੀਂ ਸੀ ਆਏ ਇਮਰਾਨ ਸਾਹਿਬ। ਤੇ ਉਹ ਮੈਂ ਹੁਣ ਮੈਨੂੰ ਜਾਲਿਬ ਸਾਹਿਬ ਦਾ ਸਕੈਚ ਮੇਰੇ ਕੋਲ ਮੌਜੂਦ ਸੀ ਤੇ ਬਾਕੀ ਈਦੀ ਸਾਹਿਬ ਦਾ ਇਮਰਾਨ ਖਾਨ ਦਾ ਸਕੈਚ ਨਹੀਂ ਸੀ ਲੱਭ ਰਿਹਾ। ਦੋਸਤ ਨੂੰ ਕਹਿਣਾ ਬੜੇ ਪੈਸੇ ਲੱਗੇ, ਟਾਈਮ ਲੱਗੇਗਾ ਤੇ ਕੌਣ ਕਿੱਥੋਂ। ਇਤਫਾਕ ਨੇ ਇੱਕ ਦਿਨ ਮੈਂ ਘਰ ਬੈਠਾ ਸਾਂ ਤੇ ਸਵੇਰ ਇਤਵਾਰ ਨੂੰ ਅਖਬਾਰ ਆਉਂਦਾ ਹੁੰਦਾ ਸੀ। ਉਹ ਮੇਰੇ ਘਰ ਅਖਬਾਰ ਆਇਆ ਔਰ ਮੈਂ ਖੋਲ੍ਹ ਕੇ ਦੇਖਿਆ ਤੇ ਉਹਦੇ 'ਚ ਇਮਰਾਨ ਖਾਨ ਔਰ ਈਦੀ ਸਾਹਿਬ ਤੇ 2 ਸਫ਼ੇ ਛਪੇ ਹੋਏ ਸਨ ਅਲੱਗ-ਅਲੱਗ, ਔਰ ਸਕੈਚ ਬਣੇ ਹੋਏ ਸਨ ਇਤਫਾਕ। ਉਹ ਮੈਂ ਕੈਂਚੀ ਨਾਲ ਕੱਟ ਕੇ ਤੇ ਉਹ ਜੋੜ ਕੇ ਤੇ ਮੈਂ ਫਿਰ ਔਰ ਉਹਦੇ 'ਤੇ ਮੇਰੀ ਨਜ਼ਮ ਵੀ ਬੜਾ, ਉਹਦਾ ਮਤਲਬ ਮੈਨੂੰ ਯਾਦ ਹੈ ਕਿ ਈਦੀ ਤੇ ਇਮਰਾਨ ਦੇ ਨਾਂ ਇੰਤਸਾਬ, ਈਦੀ ਤੇ ਇਮਰਾਨ ਦੇ ਨਾਂ ਜਾਲਿਬ ਦੇ ਦੀਵਾਨ ਦੇ ਨਾਂ। ਇਹ ਇੰਤਸਾਬ ਸੀ ਉਹਦਾ। ਇਹ ਨਜ਼ਮ ਹੈ ਪੂਰੀ। ਸਰਹੱਦ ਤੇ ਪੰਜਾਬ ਪਿਆਰੇ ਸਿੰਧ ਬਲੋਚਿਸਤਾਨ ਦੇ ਨਾਂ। ਮੈਂ ਤੇ ਹੈ ਹੀ ਜਿਸ ਅਮਨ ਦਾ ਔਰ ਸਿਆਸੀ ਜਿਹਾ ਸ਼ਾਇਰ ਹਾਂ। ਮੈਂ ਤੁਹਾਨੂੰ ਦੱਸਦੇ ਕਿ ਉਹ ਸ੍ਰੀਲੰਕਾ ਨਹੀਂ ਇੱਥੇ ਮਾਰਿਆ ਗਿਆ ਸੀ ਜਦੋਂ, ਯਾਦ ਹੈ ਨਾ? ਮੈਂ ਉੱਥੇ ਵੀ ਨਜ਼ਮ ਲਿਖੀ ਸੀ। ਅੱਛਾ। ਫਿਰ ਜਦੋਂ ਪਸ਼ਾਵਰ ਦੇ ਵਿੱਚ ਬੰਬ ਧਮਾਕਾ ਚੱਲਿਆ, ਮੈਂ 2 ਨਜ਼ਮਾਂ ਬੱਚਿਆਂ ਤੇ ਲਿਖੀਆਂ। ਫਿਰ ਗਿਰਜੇ ਘਰ ਪਹਿਲਾ ਬਾਵਲਪੁਰ ਜਦੋਂ ਬੰਬ ਧਮਾਕਾ ਹੋਇਆ ਤੇ ਉੱਥੇ ਮੇਰੀ ਨਜ਼ਮ। ਮੈਂ ਤੇ ਕਰੋਨਾ ਤੇ ਵੀ ਨਜ਼ਮਾਂ ਲਿਖਣਾ, ਮੈਨੂੰ ਦੂਜੇ ਨਜ਼ਮਾਂ ਲਿਖਣ ਦਾ ਸ਼ੌਕ ਨਹੀਂ। ਮੈਂ ਤੇ ਹਿੰਮਤ ਦਾ ਸ਼ਾਇਰ ਹਾਂ ਤੇ ਇਨਸਾਨੀਅਤ ਦੇ ਬਾਰੇ 'ਚ ਜੋ ਮੇਰੇ ਅੰਦਰ ਹੈਗਾ, ਜੋ ਮੈਂ ਗੱਲ ਕਰ ਸਕਦਾ ਉਹ ਕਹਿ ਰਿਹਾ। ਬਾਬਾ ਜੀ ਤੁਹਾਡਾ ਤਾਲੁਕ ਫਿਲਮੀ ਦੁਨੀਆ ਨਾਲ ਵੀ ਰਿਹਾ ਜੀ, ਤੇ ਫਿਲਮੀ ਦੁਨੀਆ ਦੇ ਨਾਲ ਤਾਲੁਕ ਹੋਣ ਦੇ ਬਾਵਜੂਦ ਤੁਸੀਂ ਰੋਮਾਨਵੀ ਸ਼ਾਇਰੀ ਨਹੀਂ ਕੀਤੀ, ਬਲਕਿ ਇਨਕਲਾਬੀ ਸ਼ਾਇਰੀ ਕੀਤੀ। ਨਹੀਂ ਜੀ, ਚूँकि ਮੇਰਾ ਤਾਲੁਕ ਬਣ ਗਿਆ ਜਾਲਿਬ ਸਾਹਿਬ ਨਾਲ, ਟ੍ਰੇਡ ਯੂਨੀਅਨ ਮਜ਼ਦੂਰਾਂ ਦੀ, ਔਰ ਇਤਫਾਕ ਹੈ ਕਿ ਉਹ ਆਦਮੀ ਦੇ ਅੰਦਰ ਵੀ ਇੱਕ ਹੁੰਦਾ ਨਾ, ਤੇ ਚूँकि ਮੈਂ ਵੀ ਮਜ਼ਦੂਰ ਬਣ ਗਿਆ, ਲਿਹਾਜ਼ਾ ਉਹ ਮੇਰੀਆਂ ਸਾਰੀਆਂ ਹਮਦਰਦੀਆਂ ਜਿਹੜੀਆਂ ਸੀ ਨਾ ਉਹ ਆਪਣੇ ਮਜ਼ਦੂਰਾਂ ਨਾਲ ਜੁੜ ਗਈਆਂ। ਇੱਕੋ ਤੇਰਾ ਮੇਰਾ ਪਿਓ, ਇੱਕੋ ਤੇਰੀ ਮੇਰੀ ਮਾਂ, ਇੱਕੋ ਸਾਡੀ ਜੰਮਣ ਪਾਉ, ਤੂੰ ਸਰਦਾਰ ਮੈਂ ਕਮੀ ਕਿਉਂ। ਮਤਲਬ ਕਿ ਮੈਨੂੰ ਕਮੀ ਮਜ਼ਦੂਰ ਔਰ ਸਾਰੇ ਲੋਕ ਚੰਗੇ ਲੱਗਦੇ ਨੇ, ਬਲਕਿ ਮੈਂ ਤੇ ਗੱਲ ਹੀ ਮੇਰੀ ਤੇ ਸਾਰੀ ਸ਼ਾਇਰੀ ਅਗਰ ਤੁਸੀਂ, ਮੈਂ ਤੇ ਨਾਤ 'ਚ ਵੀ ਮੇਰੀ ਇੱਕ ਨਾਤ ਹੈ, ਉਹਦੇ 'ਚ ਵੀ ਮਜ਼ਦੂਰ ਦਾ ਜ਼ਿਕਰ ਹੈ। ਮੈਨੂੰ ਵੀ ਇੱਕ ਵਾਰ ਕਰਾ ਦੇ ਤੂੰ ਦੀਦਾਰ ਮਦੀਨੇ ਦਾ, ਮੇਰੇ ਆਇਆ ਹੋ ਨਹੀਂ ਜਾਂਦਾ ਤੰਗ ਬਾਜ਼ਾਰ ਮਦੀਨੇ ਦਾ, ਤੇ ਤੇਰੀ ਜ਼ਾਤ ਨਾ ਹੁੰਦੀ ਇੱਥੇ ਮੂੰਹ ਨਾ ਕਰਦਾ ਇੱਧਰ ਨੂੰ, ਤੇਰੀ ਜ਼ਾਤ ਬਣਾ ਦਿੱਤਾ ਹੈ ਖਿਦਮਤਗਾਰ ਮਦੀਨੇ ਦਾ। ਤੇ ਇਸ ਤੋਂ ਬਾਅਦ ਇਹਦੇ 'ਚ ਮਜ਼ਦੂਰਾਂ ਦਾ ਫਜਰ ਤੋਂ ਲੈ ਕੇ ਸ਼ਾਮਾਂ ਤੱਕ ਟੁੱਕਰ ਪੂਰਾ ਹੁੰਦਾ ਨਹੀਂ, ਇਹਦੇ 'ਚ ਵੀ ਰੋਟੀ ਦੀ ਗੱਲ, ਨਾਤ ਦੇ ਵਿੱਚ ਰੋਟੀ ਦੀ ਗੱਲ, ਕਿ ਫਜਰ ਤੋਂ ਲੈ ਕੇ ਸ਼ਾਮਾਂ ਤੱਕ ਟੁੱਕਰ ਪੂਰਾ ਹੁੰਦਾ ਨਹੀਂ, ਬਾਬਾ ਨਜਮੀ ਕਿੰਜ ਖਰੀਦਾ ਜਾ ਕੇ ਹਾਰ ਮਦੀਨੇ ਦਾ। ਤੁਸੀਂ ਜਿਹੜੀ ਇਨਕਲਾਬੀ ਸ਼ਾਇਰੀ ਕੀਤੀ, ਇਹਦੇ 'ਚ ਕੋਈ ਨੁਕਸਾਨ ਵੀ ਉਠਾਉਣਾ ਪਿਆ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੋ ਕਿ ਮਾਰ ਵੀ ਪਈ? ਜੀ, ਨੁਕਸਾਨ ਇਹ ਹੈ ਕਿ ਜ਼ਰਾ ਹਕੂਮਤ ਦੇ ਤੁਸੀਂ ਜ਼ਾਹਿਰ ਕੇ ਵੇਲੇ ਦੀ ਹਾਕਮਾਂ ਦੇ ਖਿਲਾਫ ਗੱਲ ਕਰੋਗੇ ਤੇ ਤੁਹਾਨੂੰ ਕਿਸ ਤਰ੍ਹਾਂ ਉਹ ਚੰਗਾ ਸਮਝਣਗੇ। ਤੁਹਾਡਾ ਤਾਲੁਕ ਪਾਕਿਸਤਾਨ ਦੇ ਸਾਰੇ ਸਿਆਸਤਦਾਨਾਂ ਦੇ ਨਾਲ ਰਿਹਾ ਤੇ ਤੁਸੀਂ ਕਦੀ ਨਹੀਂ ਸੋਚਿਆ ਕਿ ਉਹਨਾਂ ਦੇ ਕੋਲੋਂ ਕੋਈ ਫਾਇਦਾ ਚੁੱਕ ਲਈਏ ਆਪਣੇ ਮਾਲੀ ਹਾਲਾਤ ਨੂੰ ਬਿਹਤਰ ਬਣਾਉਣ ਵਾਸਤੇ? ਅੱਲਾ ਰਹਿਮ ਕਰੇ ਜੀ, ਫਾਇਦਾ ਕਿਉਂ ਚੁੱਕਣਾ। ਜਦ ਮੈਂ ਮਜ਼ਦੂਰੀ ਕਰਦਾ ਸਾਂ ਤੇ ਉਦੋਂ ਨਹੀਂ ਕਿਸੇ ਕੋਲੋਂ ਫਾਇਦਾ ਚੁੱਕਿਆ, ਤੇ ਅੱਜ ਚੁੱਕਣ ਦੀ ਕੀ ਲੋੜ ਹੈ। ਇਹੋ ਹੀ ਮੇਰਾ ਘਰ ਹੈ, ਇਹੋ ਮੇਰੀ ਜ਼ਿੰਦਗੀ, ਇਹ ਮੇਰਾ ਸਭ ਕੁਛ ਹੈ, ਖਤਮ। ਔਰ ਮੈਨੂੰ ਅੱਲਾ ਨੇ ਇੰਨਾ ਕਿ ਜਹਾਜ਼ 'ਚ ਸਫ਼ਰ ਕਰਾਇਆ ਕਿ ਮੈਂ ਸੋਚ ਵੀ ਨਹੀਂ ਸਕਦਾ। ਕਿੱਥੇ ਗਏ ਬਾਬਾ ਜੀ? ਮੈਂ ਜੀ ਇੰਗਲੈਂਡ 5 ਦਫਾ ਗਿਆ ਜੀ। ਇੰਗਲੈਂਡ ਤੋਂ ਇਲਾਵਾ ਮੈਂ ਮਸਕਤ ਗਿਆ, ਇੰਡੀਆ ਗਿਆ 4 ਦਫਾ, ਕੈਨੇਡਾ ਗਿਆ ਮੈਂ 3 ਦਫਾ। ਪਹਿਲੀ ਦਫਾ ਜਦੋਂ ਮੈਂ ਕੈਨੇਡਾ ਗਿਆ ਸਾਂ, ਮੈਨੂੰ 5 ਸ਼ਹਿਰਾਂ ਦੇ 22 ਏਅਰ ਦੇ ਟਿਕਟ ਮੇਰੀ ਜੇਬ 'ਚ ਸਨ, ਤੇ ਫਿਰ ਮੈਂ ਗਿਆ ਸਾਂ। ਜਦੋਂ ਤੁਸੀਂ ਬਾਹਰ ਜਾਂਦੇ ਹੋ ਉੱਥੇ ਤੁਹਾਡੇ ਦੋਸਤ ਨੇ, ਉਹ ਕਿਸ ਤਰ੍ਹਾਂ ਦਾ, ਮਤਲਬ ਉਹਨਾਂ ਦੇ ਨਾਲ ਬਹੁਤ ਅੱਛਾ, ਇੰਨਾ ਅੱਛਾ ਸਲੂਕ ਮੇਰੇ ਨਾਲ ਹੁੰਦਾ ਕਿ ਮੈਂ ਅੱਜ ਤੱਕ ਕਦੀ ਹੋਟਲ 'ਚ ਰਿਹਾ ਹੀ ਨਹੀਂ, ਇੱਕ ਦਿਨ ਨਹੀਂ ਕਦੀ ਮੈਨੂੰ ਕਿਸੇ ਨੇ, ਮੈਨੂੰ 2-2 ਮਹੀਨੇ ਵੀ ਮੈਂ ਬਾਹਰ ਜਾ ਕੇ ਰਹਿਣਾ
ਤੇ ਮੇਰੇ ਉਹ ਸਾਰੇ ਮੇਰੇ ਜੇ ਬਾਹਰ ਚਾਹਣ ਵਾਲੇ ਨੇ ਆਪਣੇ ਘਰਾਂ 'ਚ ਠਹਿਰਾਉਂਦੇ ਨੇ ਜਨਾਬ, ਔਰ ਮਹੀਨਾ ਮਹੀਨਾ 2 ਮਹੀਨੇ, ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀਆਂ ਸਾਡੀਆਂ ਭਰਜਾਈਆਂ ਨੇ ਉਹ ਤੁਹਾਡੇ ਬਾਬੇ ਦੇ ਕੱਪੜੇ ਵੀ ਧੋ ਕੇ ਪ੍ਰੈਸ ਕਰਕੇ ਦਿੰਦੀਆਂ ਨੇ, ਕਹਿ ਲਓ ਜੀ ਇੰਨੀ ਉਹ ਮੁਹੱਬਤ ਕਰਦੇ ਨੇ। ਮੈਂ ਕਦੀ ਡਿਮਾਂਡ ਨਹੀਂ ਕੀਤੀ ਪਾਕਿਸਤਾਨ 'ਚ ਜਾਂ ਬਾਹਰ ਕਿਤੇ, ਮੈਂ ਸ਼ਾਇਦ ਜਾਣਾ ਜਦੋਂ ਬੁਲਾਉਂਦੇ ਨੇ ਲੋਕ, ਸ਼ਾਇਦ ਮੈਂ ਕਦੀ ਡਿਮਾਂਡ ਨਹੀਂ ਕੀਤੀ ਕਿ ਕੀ ਦਿਓਗੇ। ਮੈਂ ਤਾਂ ਬੇਸਿਕਲੀ ਆਪਣੀ ਜ਼ਬਾਨ ਵਾਸਤੇ ਜਾਣਾ ਕਿ ਜੇ ਮੈਨੂੰ ਕੁਦਰਤ ਨੇ ਮੌਕਾ ਦਿੱਤਾ ਹੈ ਤੇ ਮੈਂ ਜਾਵਾਂ ਤੇ ਮੈਂ ਆਪਣੀ ਮਾਂ ਬੋਲੀ ਦਾ ਪ੍ਰਚਾਰ ਕਰਾਂ। ਬਾਬਾ ਜੀ ਤੁਹਾਡੀ ਇੱਕ ਅਮਨ ਦੇ ਬਾਰੇ 'ਚ ਬੜੀ ਮਸ਼ਹੂਰ ਗਜ਼ਲ ਹੈ ਤੇ ਅਸੀਂ ਚਾਹਾਂਗੇ ਕਿ ਸਾਡੇ ਵੇਖਣ ਵਾਲਿਆਂ ਨੂੰ ਪੇਸ਼ ਕਰੋ। ਹਜ਼ੂਰ ਮੈਂ ਮਲਿਕ ਸਾਹਿਬ ਇਹ ਨਜ਼ਮ ਤਾਂ ਖੈਰ ਪਤਾ ਨਹੀਂ ਕਿੰਨੀ ਕੁ ਸੁਣਾਈ ਜਾ ਚੁੱਕੀ, ਲੇਕਿਨ ਇਸ ਨਜ਼ਮ ਦਾ ਮਤਲਬ ਹੈ ਕਿ ਜਦੋਂ ਵੀ ਸੁਣਾਈ ਜਾਵੇ ਲੋਕਾਂ 'ਤੇ ਅਸਰ ਹੋਵੇ, ਤਾਂ ਕਿ ਲੋਕ ਅਮਨ ਔਰ ਸ਼ਾਂਤੀ ਦੀ ਗੱਲ ਕਰਨ। ਸਾਰੀ ਦੁਨੀਆ ਨੂੰ ਅਮਨ ਸ਼ਾਂਤੀ ਦੀ ਲੋੜ ਹੈ। ਤਾਂ ਮੈਂ ਉਹਦਾ ਕਹਿਣਾ ਕਿ ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ। ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ। ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ। ਤੇ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ, ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ। ਤਾਂ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ। ਇਹ ਪੈਗਾਮ ਹੈ, ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ। ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ। ਤੇ ਤੂੰ ਬਿਸਮਿਲ੍ਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ। ਤੂੰ ਬਿਸਮਿਲ੍ਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ। ਮੈਂ ਨਾਨਕ ਦੀ ਬਾਣੀ ਪੜ੍ਹ ਕੇ ਦਿਆਂ ਹੁਸੈਨੀ ਲੰਗਰ ਨੂੰ। ਤੇ ਸਾਡੇ ਸਿੰਘਾਂ ਫਸਦਿਆਂ ਰਹਿਣਾ ਖੁਰਲੀ ਟੈਂਦੀ ਰਹਿਣੀ ਹੈ, ਜਿੰਨਾ ਤੀਕਰ ਨੱਥ ਨਾ ਪਾਈ ਨਫ਼ਰਤ ਵਾਲੇ ਡੰਗਰ ਨੂੰ। ਜਿੰਨਾ ਤੀਕਰ ਨੱਥ ਨਾ ਪਾਈ ਨਫ਼ਰਤ ਵਾਲੇ ਡੰਗਰ ਨੂੰ। ਤੇ ਐਸਾ ਨਹੀਂ ਆਉਣਾ ਬਾਬਾ ਤੇਰਾ ਮੁੜ ਕੇ ਮੇਲਾ ਵੇਖਣ ਲਈ, ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ। ਨਾਜ਼ਰੀਨ ਇੱਥੇ ਲੈਂਦੇ ਹਾਂ ਇੱਕ ਛੋਟਾ ਜਿਹਾ ਵਕਫਾ, ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੁੰਦੇ ਹਾਂ। ਬਾਬਾ ਨਜਮੀ ਦੇ ਘਰ ਤੋਂ ਨਿਕਲ ਕੇ ਉਹਨਾਂ ਦੇ ਕਰੀਬੀ ਦੋਸਤ ਤੇ ਜਮਹੂਰੀ ਪਬਲੀਕੇਸ਼ਨਸ ਦੇ ਮਾਲਕ ਫਰਕ ਸੁਹੇਲ ਗੋਇੰਦੀ ਦੇ ਦਫ਼ਤਰ ਦਾ ਰੁਖ ਕੀਤਾ। ਉੱਥੇ ਪਹੁੰਚੇ ਤੇ ਫਰਕ ਸੁਹੇਲ ਗੋਇੰਦੀ ਨੇ ਸਾਡਾ ਇਸਤਕਬਾਲ ਕੀਤਾ। ਮੈਨੂੰ ਔਰ ਬਾਬਾ ਨਜਮੀ ਨੂੰ ਆਪਣੀ ਕਿਤਾਬ ਵੀ ਪੇਸ਼ ਕੀਤੀ। ਇੱਥੇ ਬਾਬਾ ਨਜਮੀ ਤੇ ਉਹਨਾਂ ਦੇ ਦੋਸਤਾਂ ਨਾਲ ਗੁਫ਼ਤਗੂ ਵੀ ਹੋਈ। ਬਾਬਾ ਜੀ ਪੰਜਾਬੀ ਜ਼ੁਬਾਨ ਦੀ ਤੁਸੀਂ ਸ਼ਾਇਰੀ ਕਰਦੇ ਹੋ ਤੇ ਕਿੰਨੀਆਂ ਕੁ ਕਿਤਾਬਾਂ ਲਿਖੀਆਂ ਤੁਸੀਂ ਪੰਜਾਬੀ ਜ਼ੁਬਾਨ? ਮੈਂ ਸਰ ਮਲਿਕ ਸਾਹਿਬ 4 ਕਿਤਾਬਾਂ ਜਿਹੜੇ ਹੁਣ ਤੱਕ ਆ ਚੁੱਕੀਆਂ ਨੇ। चूँकि कुछ अरसे तो मेरी कुछ कंडीशन भी ऐसी कि मैं 2-4 हादसे चो भी मैं गुजरिया। मतलब कि पिछले जब मैंने फालिज का भी अटैक होया सी, उस तो पहले हार्ट प्रॉब्लम का अटैक होया। 2-3 साल तो उम्मीद है कि किताबां तो खैर मौजूद ने, इंशाल्लाह के करीब 1-2 किताबां आ जाएंगी। जी उन्होंने काम दोबारा शुरू कर दिता है ना जी, काम शुरू है। मैं एक और काम भी कर रहे हैं कि अल्लाह करे कि वो भी हो जाए लंबा काम पे, लेकिन शुरू में वो भी कर देता है मैं कि अपनी हयाती के बारे जो यादां सन उसको कुछ इकट्ठियां करनियां शुरू कीतियां ताकि सज्जना का जे कोई दूसरे उन्होंने का भी जिक्र आवे, अपना भी जिक्र हो कि जिंदगी दे विच किन्नी की जदोजहद की है और किन्नी की हिम्मत की है और किन्नी की मुशक्कत की है और कितने कितने जिंदगी के दिन गुजारे ने। वो इंशाअल्लाह करीब वो उत्ते भी मैं काम शुरू किया है। बाबा जी तुहाडी जिहड़ी किताब है एक कोई इंडिया की किसी यूनिवर्सिटी भी पढ़ाई जा रही है? जी हाँ, मेरी किताब है इत्थे गंगा यूनिवर्सिटी है गंगा नगर दे विच, बीकानेर दे लागे। उत्थे उन्होंने मैनू BA दे सिलेबस दे विच शामिल किया है। कुछ 6 महीने हुए ने और बकायदा उन्होंने मैंने पुछ के तो फिर साबित किया। वो खुशकिस्मती ये वे कि मैं तो जे अपने आप को एडा वड्डा नहीं समझता, लेकिन जेडे उहदे च लोग शामिल ने वो बहुत वड्डे ने। मिसाल तो उस किताब दे विच जनाब शिव कुमार बटालवी बहुत वड्डा नाम है साडा, वो उहदे च शामिल ने
ਔਰ ਉਹਦੇ 'ਚ ਅੰਮ੍ਰਿਤਾ ਪ੍ਰੀਤਮ ਜੀ ਸ਼ਾਮਲ ਨੇ ਔਰ ਉਹਦੇ ਗੁਰਚਰਨ ਸਿੰਘ ਸਾਹਿਬ ਨੇ, ਸੰਤ ਰਾਮ ਉਦਾਸੀ ਨੇ, ਮਤਲਬ ਕਿ 11 ਸ਼ੌਰਾ ਨੇ ਇੰਡੀਆ ਦੇ ਔਰ ਵਾਹਿਦ ਕਲਾ ਸ਼ਾਇਰਾ ਪਾਕਿਸਤਾਨ ਦਾ ਕਵੀ ਜਿਹੜਾ ਉਹ ਮੈਂ ਆ ਜਿਹਨੂੰ ਉਹਨਾਂ ਨੇ ਉਸ ਦੇ ਵਿੱਚ ਸ਼ਾਮਲ ਕੀਤਾ। ਤੇ ਬਾਬਾ ਜੀ ਇਹ ਤਾਂ ਬੜੀ ਇਜਾਜ਼ ਦੀ ਗੱਲ ਹੈ ਕਿ ਤੁਹਾਡਾ ਜਿਹੜਾ ਤੁਹਾਡੀ ਸ਼ਾਇਰੀ ਹੈ ਉੱਥੇ ਦੇ ਸਿਲੇਬਸ 'ਚ ਸ਼ਾਮਲ ਕੀਤੀ ਗਈ ਹੈ। ਹਾਂਜੀ ਹਾਂ, ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਸਭ ਤੋਂ ਵੱਡੀ ਮੈਨੂੰ ਇਹ ਵੀ ਖੁਸ਼ੀ ਕਿ ਮੈਂ ਉਹਨਾਂ ਲੋਕਾਂ 'ਚ ਸ਼ਾਮਲ ਹਾਂ ਜਿਹੜੇ ਆਪਣੇ ਅਹਿਦ ਦੇ ਬਹੁਤ ਵੱਡੇ ਪਿਲਰ ਨੇ। ਉਹਨਾਂ ਦੇ ਵਿੱਚ ਜੇ ਮੇਰੇ ਵਰਗੇ ਆਦਮੀ ਨੂੰ ਸ਼ਾਮਲ ਕੀਤਾ ਤੇ ਮੇਰੇ ਵਾਸਤੇ ਐਜ਼ਾਜ਼ ਦੀ ਗੱਲ ਹੈ, ਇਹ ਬਹੁਤ ਵੱਡੀ ਗੱਲ ਹੈ। ਬਿਲਕੁਲ ਸਹੀ ਹੈ। ਔਰ ਦੂਸਰਾ ਇਹ ਵੀ ਗੱਲ ਹੈ, ਕਿਤਾਬਾਂ ਵੀ ਇੰਡੀਆ 'ਚ ਛਪੀਆਂ ਨੇ। ਮੇਰੇ ਹੁਣ ਤੱਕ ਤਕਰੀਬਨ ਮੇਰੀਆਂ ਕਿਤਾਬਾਂ ਦੇ ਜੇ ਲੋਕ ਦੱਸ ਚੁੱਕੇ ਨੇ ਉਹ ਤਕਰੀਬਨ 10 ਐਡੀਸ਼ਨ ਛਪ ਚੁੱਕੇ ਨੇ। ਬਾਬਾ ਜੀ ਇਹ ਵੀ ਪਤਾ ਲੱਗਾ ਹੈ ਕਿ ਤੁਹਾਡੀਆਂ ਜਿਹੜੀਆਂ ਕਿਤਾਬਾਂ ਨੇ ਉਹਦਾ ਇੰਡੀਆ ਦੇ ਵਿੱਚ ਉਹਨੂੰ ਗੁਰਮੁਖੀ ਰਸਮੁਲ ਖਤ ਦੇ ਵਿੱਚ ਵੀ ਤਬਦੀਲ ਕੀਤਾ ਗਿਆ ਹੈ। ਹਾਂਜੀ, ਇਹ ਸਭ ਤੋਂ ਪਹਿਲੇ ਗੁਰਬਚਨ ਹੁੱਦਲ ਸਾਹਿਬ ਸੇ ਹੁੰਦੇ ਸਨ, ਉਹਨਾਂ ਨੇ ਮੇਰੀ ਬਗੈਰ ਪੁੱਛਣ ਤੋਂ ਇੱਥੇ ਮੇਰੇ ਇਕਬਾਲ ਕੈਸਰ ਸਾਹਿਬ ਨੇ ਉਹਨਾਂ ਦੇ ਕੋਲ ਆਏ ਮਿਲਣ ਵਾਸਤੇ, ਤਾਂ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ। ਤੇ ਕਮਾਲ ਦੀ ਗੱਲ ਹੈ ਕਿ ਉਹਨਾਂ ਨੇ ਮੇਰੇ ਕੋਲ ਬਗੈਰ ਪੁੱਛਿਆ ਵੀ ਨਹੀਂ ਕਿ ਬਾਬਾ ਜੀ ਤੁਹਾਡੀ ਕਿਤਾਬ ਦਾ ਮੈਂ ਇਹਨੂੰ ਉਲੱਥਾ ਕਰਾਂ, ਗੁਰਮੁਖੀ 'ਚ ਕਰਾਂ ਜਾਂ ਨਾ ਕਰਨਾ। ਉਹਨਾਂ ਨੇ ਜਾ ਕੇ ਆਪੇ ਮੇਰੀ ਕਿਤਾਬਾਂ ਦਾ ਉਹਦੇ 'ਚ ਤਰਜਮਾ ਕੀਤਾ, ਉਹਦੇ 'ਚ ਉਲੱਥਾ ਕੀਤਾ ਔਰ ਉਹਨੂੰ ਕਿਤਾਬ ਛਾਪ ਕੇ ਤੇ ਮੈਨੂੰ ਕਿਤਾਬ ਭੇਜੀ ਕਿ ਤੇਰੀ ਅਸੀਂ ਕਿ ਬਾਬਾ ਕਿਤਾਬ ਛਾਪ। ਉਹਦਾ ਉਹਨਾਂ ਨੇ ਨਾਂ ਰੱਖਿਆ ਸੀ ਸਾਂਝੇ ਪੰਜਾਬ ਦਾ ਲੋਕ ਕਵੀ। ਇੱਕ ਬੜੀ ਵੱਡੀ ਗੱਲ ਕਿ ਦੋਵਾਂ ਪੰਜਾਬਾਂ ਦਾ ਸ਼ਾਇਰ। ਦੋਨਾਂ ਪੰਜਾਬਾਂ 'ਚ ਕਿਹਾ ਜਾਂਦਾ ਹੈ ਕਿ ਤੁਸੀਂ ਅਵਾਮੀ ਸ਼ਾਇਰ ਹੋ, ਤੁਹਾਡਾ ਹੱਥ ਜਿਹੜਾ ਹੈ ਉਹ ਆਵਾਮ ਦੀ ਨਬਜ਼ ਤੇ ਹੁੰਦਾ ਹੈ। ਬਿਲਕੁਲ ਜੀ, ਮੈਂ ਤੇ ਜਦੋਂ ਦਾ ਵੀ ਮੈਨੂੰ ਕੁਦਰਤ ਨੇ ਕਲਮ ਦਿੱਤਾ ਹੈ, ਮੈਂ ਤੇ ਆਪਣੀ ਆਵਾਮ ਤੋਂ ਬਾਹਰ ਨਹੀਂ ਜਾ ਸਕਦਾ, ਕਿਉਂਕਿ ਮੈਂ ਜਿਸ ਤਬਕੇ ਨਾਲ ਖੁਦ ਤਾਲੁਕ ਰੱਖਣਾ, ਮੈਂ ਕੋਈ ਸਰਮਾਇਆਦਾਰ ਅਤੇ ਮੈਨੂੰ ਉਹਨਾਂ ਦੇ ਦੁੱਖ ਦਰਦ ਔਰ ਉਹਨਾਂ ਦੀ ਪ੍ਰੋਬਲਮ ਦਾ ਪਤਾ ਹੈਗਾ। ਮੈਂ ਵੀ ਆਪਣੀ ਅੱਖੀਂ ਵੇਖੀਆਂ ਨੇ। ਇਸ ਵਾਸਤੇ ਅੱਜ ਜਦੋਂ ਮੈਂ ਇਸ ਮੈਦਾਨ 'ਚ ਆਇਆ, ਸ਼ਾਇਰੀ ਦੇ ਮੈਦਾਨ 'ਚ, ਮੇਰਾ ਇਤਫਾਕ ਨਾਲ ਹੀ ਉਸੇ ਪਾਸੇ ਹੀ ਧਿਆਨ ਟੁਰ ਗਿਆ। ਉਹਦੇ ਬਾਰੇ ਵੀ ਦਾ ਉਹ ਸ਼ੇਰ ਇੱਕ ਦੋ ਸੁਣਾ ਦੇਣਾ ਕਿ ਮਿੱਟੀ ਪਾਣੀ ਇਨਸਾਨੀਅਤ ਦਾ ਫਰਕ, ਮਿੱਟੀ ਪਾਣੀ ਸੱਚਾ ਇੱਕੋ, ਪੱਕੀਆਂ ਵੀ ਇੱਕ ਪੱਠੇ, ਇਹ ਕਿਉਂ ਨਾਲੀ ਵਿਚਨੇ ਲੱਗੀਆਂ, ਉਹ ਕਿਉਂ ਮਹਿਲ ਦੇ ਮੱਥੇ। ਵਾਹ ਵਾਹ। ਤੇ ਮਾੜੇ ਨੂੰ ਵੱਖ ਬੰਨਣ ਨਾਲੋਂ ਤਗੜੇ ਦੇ ਸਿੰਘ ਬਣੋ। ਮਾੜੇ ਨੂੰ ਕਿਉਂ ਨਹੀਂ ਯਾਰ ਕਮਜ਼ੋਰ ਇਹਨੂੰ ਵੱਖਰਾ ਬੰਨ, ਨਹੀਂ, ਮਾੜੇ ਨੂੰ ਵੱਖ ਬੰਨਣ ਨਾਲੋਂ ਤਗੜੇ ਦੇ ਸਿੰਘ ਬਣੋ। ਸਾਂਝੀ ਖੁਰਲੀ ਵਿੱਚੋਂ ਜਿਹੜਾ ਖਾਣ ਨਹੀਂ ਦਿੰਦਾ ਪੱਠੇ। ਉੱਥੇ ਸੁਣਿਆ ਕਿ ਇੰਡੀਆ ਦੇ ਵਿੱਚ ਤੁਹਾਡਾ ਮੁਜੱਸਮਾ ਵੀ ਬਣਾਇਆ ਗਿਆ ਹੈ। ਹਾਂਜੀ, ਇਹ ਸਾਡੇ ਉੱਥੇ ਪ੍ਰੋਫੈਸਰ ਨੇ ਬੇਸਿਕਲੀ ਉਹ, ਲੇਕਿਨ ਉਹਨਾਂ ਦਾ ਪੇਸ਼ਾ ਜਿਹੜਾ ਨਾ ਉਹ ਸੰਗ ਤਰਾਸ਼ੀ ਹੈ। ਅੱਛਾ। ਮਨਜੀਤ ਸਿੰਘ ਗਿੱਲ ਉਹਨਾਂ ਨੇ ਉੱਥੇ ਸਭ ਤੋਂ ਪਹਿਲੇ ਜਿਹੜਾ ਇੱਕ ਪਾਰਕ ਹੈ ਮਹਾਦੇਸ਼ ਭਗਤ ਸਿੰਘ ਪਾਰਕ, ਉਹਦੇ 'ਚ ਪਹਿਲਾ ਮੁਜੱਸਮਾ ਮੇਰਾ ਲਾਇਆ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕਈ ਅਬੁਲ ਕਲਾਮ ਆਜ਼ਾਦ ਸਾਹਿਬ ਦਾ ਵੀ ਲਾਇਆ। ਫਿਰ ਜਨਾਬੇ ਸਾਡੇ ਸਿੰਗਰ ਨੇ ਬਹੁਤ ਵੱਡੇ ਪਾਕਿਸਤਾਨ ਦੇ, ਜਿਹਨੂੰ ਅਸੀਂ ਸ਼ੇਰੇ ਪੰਜਾਬੀ ਕਹਿੰਦੇ ਆ, ਸ਼ੌਕਤ ਅਲੀ ਸਾਹਿਬ, ਬਹੁਤ ਵੱਡਾ ਨਾਂ ਹੈ ਸਾਡਾ ਪਾਕਿਸਤਾਨ ਦਾ, ਉਹਨਾਂ ਦਾ ਮੁਜੱਸਮਾ ਵੀ ਉੱਥੇ ਲਾਇਆ। ਔਰ ਉੱਥੇ ਸੁਣਿਆ ਕਿ ਉਸਤਾਦ ਦਾਮਨ ਦਾ ਵੀ, ਨੁਸਰਤ ਸਾਹਿਬ ਦਾ ਵੀ ਮੁਜੱਸਮਾ ਲਾਇਆ। ਔਰ ਉਸ ਜਿਹੜਾ ਸ਼ੇਰ ਹੈ ਨਾ, ਉਹ ਜਿਹੜਾ ਮੁਜੱਸਮਾ ਲਾਇਆ ਉਹਦੇ ਲਾਗੇ ਇੱਕ ਤਖਤੀ ਲਾਈ ਉਹਨਾਂ ਨੇ, ਉਹਦੇ 'ਤੇ ਮੇਰਾ ਸ਼ੇਰ ਵੀ ਲਿਖਿਆ ਹੈ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਇਹ ਸ਼ੇਰ ਹੈ। ਔਰ ਉੱਥੇ ਇਹ ਵੀ ਗੱਲ ਕਿ ਉਹ ਅਕਸਰ ਮੈਨੂੰ ਤਸਵੀਰਾਂ ਘੱਲਦੇ ਰਹਿੰਦੇ ਨੇ, ਔਰ ਉੱਥੇ ਸਟੂਡੈਂਟ ਆਉਂਦੇ ਨੇ ਔਰ ਸਟੂਡੈਂਟ ਉਹ ਜਿਹੜਾ ਮੇਰਾ ਬੁੱਤ ਬਣਾ ਕੇ ਉਹਨਾਂ ਨੇ ਲਾਇਆ, ਉਹ ਆਣ ਕੇ ਉਹਨਾਂ ਦੇ ਨਾਲ ਤਸਵੀਰ ਉਤਰਵਾਉਂਦੇ ਨੇ ਔਰ ਬੱਚੇ ਤੇ ਉਹ ਮੈਨੂੰ ਤਸਵੀਰ ਭੇਜਦੇ ਨੇ। ਬਾਬਾ ਜੀ ਕਦੀ ਇਤਫਾਕ ਨਹੀਂ ਹੋਇਆ, ਤੁਸੀਂ ਇੰਡੀਆ ਜਾਂਦੇ ਤੇ ਹੈ ਉਹ, ਨਹੀਂ ਕਦੀ ਇਤਫਾਕ ਨਹੀਂ ਹੋਇਆ ਮੁਜੱਸਮਾ ਵੇਖਣ ਦਾ? ਨਹੀਂ, ਉਹ ਨਹੀਂ, ਪਹਿਲੇ ਗਏ ਸਨ ਸਰ, ਉਦੋਂ ਅਸੀਂ ਸਾਰੇ ਹੀ ਸਾਡੇ ਲੋਕ ਗਏ ਸਨ, ਦੋ ਦਫਾ ਗਏ। ਲੇਕਿਨ ਇੱਕ ਦਫਾ ਮੈਂ 95 'ਚ ਵੀ ਗਿਆ ਸਾਂ ਔਰ ਇੱਕ ਦਫਾ ਮੈਨੂੰ ਜਲੰਧਰ ਵੀ ਸੱਦਿਆ ਗਿਆ ਸੀ, ਉਦੋਂ ਮੈਨੂੰ ਉਹਨਾਂ ਨੇ, ਲੇਕਿਨ ਉਦੋਂ ਮੁਜੱਸਮਾ ਨਹੀਂ ਸੀ ਲੱਗਾ। ਇਹ ਮੁਜੱਸਮਾ ਬਾਅਦ 'ਚ ਲੱਗਾ। 2007 'ਚ ਮੈਂ ਜਲੰਧਰ ਗਿਆ ਸਾਂ, ਉੱਥੇ ਮੈਨੂੰ ਉਹਨਾਂ ਨੇ 15 ਦਿਨ ਆਪਣੇ ਕੋਲ ਰੱਖਿਆ ਤੇ ਮਹਿਤਾ ਜੀ ਉਹਨਾਂ ਦਾ ਨਾਂ ਹੈ, ਤੇ ਉਹਨਾਂ ਨੇ ਆਪਣੇ ਪਤਾ ਔਰ ਮੈਨੂੰ ਬੁੱਲੇ ਸ਼ਾਹ ਅਵਾਰਡ ਦਿੱਤਾ ਸੀ। ਔਰ ਵਾਹਿਦ ਇੱਕ ਪਾਕਿਸਤਾਨ ਦੇ ਵਿੱਚ ਨਮਾਣਾ ਸ਼ਾਇਰ ਹਾਂ,
ਜਿਹਦੇ ਕੋਲ ਬਾਬਾ ਬੁੱਲੇ ਸ਼ਾਹ ਅਵਾਰਡ ਵੀ ਹੈ। ਪਾਕਿਸਤਾਨ ਦੇ ਵਿੱਚ ਪੰਜਾਬੀ ਡਿਪਾਰਟਮੈਂਟ ਵੀ ਹੁਣ ਬਣ ਚੁੱਕਿਆ ਹੈ, ਪੰਜਾਬ ਦੇ ਹਵਾਲੇ ਨਾਲ ਸੈਂਟਰ ਵੀ ਦੂਸਰੇ ਬਣ ਗਏ ਨੇ, ਤੇ ਇੱਥੇ ਤੁਹਾਡੀ ਸ਼ਾਇਰੀ ਨੂੰ ਨਿਸਾਬ 'ਚ ਸ਼ਾਮਲ ਨਹੀਂ ਕੀਤਾ ਜਾ ਰਿਹਾ? ਨਹੀਂ ਜੀ, ਉਹ ਪਾਕਿਸਤਾਨ ਦੇ ਵਿੱਚ ਬਰਦਾਸ਼ਤ ਕਰ ਲੈਣੀ ਤਾਂ ਬੜੀ ਗੱਲ ਹੈ, ਸ਼ਾਮਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਉਹ ਹੁੰਦੇ ਨੇ ਲੋਕ, ਹੁਣ ਜ਼ਾਹਿਰ ਕਿ ਸਾਰੇ ਪੰਜਾਬੀ ਪੜ੍ਹਾਈ ਜਾ ਰਹੀ ਕਾਲਜਾਂ ਦੇ ਵਿੱਚ, BA 'ਚ ਪੜ੍ਹਾਈ ਜਾ ਰਹੀ, MA ਕੀਤਾ ਜਾ ਰਿਹਾ ਪੰਜਾਬੀ ਦੇ, ਸ਼ੁਕਰ ਹੈ। ਤੇ ਲੇਕਿਨ ਅਫਸੋਸ ਹੈ ਕਿ ਅਸੀਂ ਕੰਨਾਂ ਤੋਂ ਬਗੈਰ ਛੱਤ ਪਾ ਲਈ ਹੈ। MA ਤੋਂ ਯਾਨੀ ਕਿ ਪਹਿਲੀ ਤੋਂ ਸ਼ੁਰੂ ਨਹੀਂ ਕੀਤੀ ਅਸੀਂ। MA ਤੋਂ ਲੋਕ ਥੱਲੇ ਉੱਤੇ ਜਾਂਦੇ ਨੇ, ਅਸੀਂ ਉੱਤੋਂ ਥੱਲੇ ਆਏ ਹਾਂ। MA ਤੋਂ ਥੱਲੇ BA FA ਤੱਕ। ਤੁਹਾਡੀ ਤਜਵੀਜ਼ ਹੈ ਕਿ ਪ੍ਰਾਇਮਰੀ ਲੈਵਲ ਤੋਂ ਪੰਜਾਬੀ ਜ਼ਬਾਨ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ? ਸਾਡੀ ਤਹਿਰੀਕ ਹੈ ਕਿਬਲਾ, ਇਹ ਅਸੀਂ ਐਵੇਂ ਨਹੀਂ ਕਰ ਰਹੇ ਕਿ ਹਵਾ 'ਚ ਤਲਵਾਰਾਂ ਨਹੀਂ ਮਾਰਦੇ ਗਏ। ਸਾਡਾ ਬਾਕਾਇਦਾ ਇਹ ਕੋਸ਼ਿਸ਼ ਹੈ ਸਾਡੇ, ਔਰ ਮੈਂ ਉਹਦੇ 'ਚ ਇਕੱਲਾ ਨਹੀਂ, ਸਾਡਾ ਪੂਰਾ ਗਰੁੱਪ ਹੈ ਜਿਹਦੇ 'ਚ ਸਾਡੀਆਂ ਸਾਰੀਆਂ ਤਨਜ਼ੀਮਾਂ ਵੀ ਸ਼ਾਮਲ ਨੇ ਤੇ ਅਸੀਂ ਵੀ ਲੋਕ ਸ਼ਾਮਲ ਹਾਂ। ਔਰ ਸਾਡੀ ਖਾਹਿਸ਼ ਹੈ ਕਿ ਇਸ ਸਾਡੀ ਮਾਦਰੀ ਜ਼ਬਾਨ ਜਿਹੜੀ ਉਹਨੂੰ ਪਹਿਲੀ ਤੋਂ ਲਾਗੂ ਕੀਤਾ ਜਾਏ ਔਰ ਪੜ੍ਹਾਇਆ ਜਾਏ, ਕਿਉਂਕਿ ਜਦ ਤੱਕ ਸਾਨੂੰ ਪੜ੍ਹਾਈ ਨਹੀਂ ਜਾਏਗੀ ਪੰਜਾਬੀ। ਦੇਖੋ ਅਸੀਂ ਜਿਨ੍ਹਾਂ ਲੋਕਾਂ ਨੇ ਪੰਜਾਬੀ ਬਗੈਰ ਪੜ੍ਹਨ ਤੋਂ ਲਿਖੀ ਉਹ ਬੜੇ ਬਹਾਦਰ ਲੋਕ ਨੇ, ਜਿੰਨੇ ਵੀ ਸ਼ਾਇਰ ਨੇ। ਅੱਜ ਕੱਲ੍ਹ ਇੱਕ ਪੰਜਾਬੀ ਦਾ ਹੋਰ ਵੀ ਕੰਮ ਹੋ ਰਿਹਾ ਕਿ ਇੱਕ ਅਵਾਰਡ ਅਨਾਉਂਸ ਕੀਤਾ ਹੋਇਆ ਕੈਨੇਡਾ ਦੇ ਵਿੱਚ, ਉਹ 5 ਲੱਖ ਰੁਪਏ ਅਵਾਰਡ ਦਿੰਦੇ ਨੇ ਅੱਛੇ ਨਾਵਲ ਨੂੰ ਹਰ ਸਾਲ। ਇਹ ਬੜੀ ਵੱਡੀ ਗੱਲ ਹੈ। ਇਸ ਵਾਸਤੇ ਸਾਡੇ ਲੋਕਾਂ ਨੂੰ ਇੱਥੇ 2-4 ਲੋਕਾਂ ਨੂੰ ਇਹ ਅਵਾਰਡ ਮਿਲ ਵੀ ਚੁੱਕਿਆ ਹੈ, ਔਰ ਸਾਡੇ ਵਾਸਤੇ ਖੁਸ਼ੀ ਦੀ ਗੱਲ। ਬੇਸਿਕਲੀ ਸਾਡਾ ਪੰਜਾਬੀ ਅਦਬ ਕਦੀ ਸਾਨੂੰ ਇੱਕ ਜ਼ਮਾਨੇ 'ਚ ਸਾਨੂੰ ਮਿਹਣਾ ਵਜ੍ਹਾ ਸੀ, ਔਰ ਆਂਦੇ ਯਾਰ ਤੁਹਾਡਾ ਅਦਬ ਕੀ ਹੈਗਾ, ਇੱਕ ਸ਼ੈਲਫ ਜੋਗਾ ਤੁਹਾਡੀਆਂ ਕਿਤਾਬਾਂ ਨਹੀਂ ਹੈਗੀਆਂ। ਲੇਕਿਨ ਅੱਜ ਮੈਂ ਇਸ ਚੀਜ਼ ਦਾ ਫਖਰ ਔਰ ਸ਼ੁਕਰ ਕਰਨਾ ਕਿ ਅੱਜ ਸਾਡੇ ਲਾਇਬ੍ਰੇਰੀ 'ਚ ਰੈਕ ਭਰੇ ਹੋਏ ਨੇ ਪੰਜਾਬੀ ਅਦਬ ਦੇ ਨਾਲ, ਮਾਸ਼ਾਅੱਲਾ ਕਮਰੇ ਭਰੇ ਹੋਏ ਨੇ। ਹੁਣ ਤੇ ਡਿਕਸ਼ਨਰੀ ਵੀ ਨਹੀਂ, ਇੱਕ ਨਹੀਂ, ਬੇਸ਼ੁਮਾਰ ਡਿਕਸ਼ਨਰੀਆਂ ਤੇ ਕਈਆਂ ਬਣੀਆਂ ਨੇ ਆਪਣੀ ਸਤ੍ਹਾ ਤੇ ਬੇਸ਼ੁਮਾਰ। ਪਿੱਛੇ ਜੇ ਸਰਦਾਰ ਸਾਹਿਬ ਦੀ ਇੱਕ ਡਿਕਸ਼ਨਰੀ ਆਈ ਸੀ, ਉਹ ਸਾਡੇ ਮੁਸ਼ਤਾਕ ਸੂਫੀ ਸਾਹਿਬ ਨੇ ਉਹਨਾਂ ਨੇ ਛਾਪੀ ਸੀ। ਉਹ ਡਿਕਸ਼ਨਰੀ ਬਹੁਤ ਕਾਮਯਾਬ ਡਿਕਸ਼ਨਰੀ ਸੀ। ਨਾਜ਼ਰੀਨ, ਵੇਲਾ ਹੋਇਆ ਹੈ ਇੱਕ ਛੋਟੇ ਜਿਹੇ ਵਕਫੇ ਦਾ। ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਹਾਂ। ਵਕਫੇ ਤੋਂ ਬਾਅਦ ਦੁਬਾਰਾ ਜੀ ਆਇਆਂ ਨੂੰ। ਇੱਥੇ ਬਾਬਾ ਨਜਮੀ ਸਾਹਿਬ ਦੇ ਪੁਰਾਣੇ ਦੋਸਤ ਇਕਬਾਲ ਕੈਸਰ ਸਾਹਿਬ ਮੌਜੂਦ ਨੇ, ਮਾਰੂਫ ਲਿਖਾਰੀ ਨੇ ਪੰਜਾਬੀ ਜ਼ਬਾਨ ਦੇ, ਔਰ ਪੰਜਾਬੀ ਦੇ ਉੱਤੇ ਬੜੀ ਰਿਸਰਚ ਵੀ ਹੈ ਇਹਨਾਂ ਦੀ, ਰਿਸਰਚ ਕਰਦੇ ਵੀ ਨੇ। ਇਹਨਾਂ ਨੇ ਇੱਕ ਖੋਜ ਨਗਰ ਵੀ ਬਣਾਇਆ ਹੈ ਲਲਿਆਣੀ ਦੇ ਅੰਦਰ, ਤੇ ਅਸੀਂ ਥੋੜ੍ਹਾ ਜਿਹਾ ਇਹਨਾਂ ਨੂੰ ਪੁੱਛਾਂਗੇ ਕਿ ਬਾਬਾ ਨਜਮੀ ਸਾਹਿਬ ਦੇ ਹਵਾਲੇ ਨਾਲ, ਕਿ ਬਾਬਾ ਨਜਮੀ ਸਾਹਿਬ ਦੀ ਸ਼ਾਇਰੀ ਨੂੰ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ? ਇਹ ਬੜੀ ਖੁਸ਼ਬਖਤੀ ਹੈ ਮੇਰੀ ਕਿ ਮੈਂ ਬਾਬਾ ਜੀ ਬਾਰੇ ਗੱਲ ਕਰ ਰਿਹਾ। ਬਾਬਾ ਨਜਮੀ ਪੰਜਾਬੀ ਦੇ ਮੱਥੇ ਦਾ ਝੂਮਰ ਨੇ। ਉਹਨਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਪੰਜਾਬ ਦੀ ਜਿਹੜੀ ਤਸਵੀਰ ਕਸ਼ੀ ਕੀਤੀ ਹੈ ਉਹ ਇੱਕ ਵੱਖਰਾ ਹੀ ਨਮੂਨਾ ਹੈ। ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਉਹ ਬੁਨਿਆਦੀ ਤੌਰ 'ਤੇ ਮਜ਼ਦੂਰ ਨੇ। ਉਹਨਾਂ ਨੇ ਸਾਰੀ ਉਮਰ ਮਜ਼ਦੂਰੀ ਕੀਤੀ ਹੈ ਲਾਹੌਰ ਦੇ ਵਿੱਚ, ਕਰਾਚੀ ਦੇ ਵਿੱਚ, ਔਰ ਉਹਨਾਂ ਨੇ ਅੱਜ ਤੱਕ ਮਜ਼ਦੂਰ ਨੂੰ ਨਹੀਂ ਛੱਡਿਆ। ਉਹਨਾਂ ਦੀ ਤਮਾਮ ਤਰ ਸ਼ਾਇਰੀ ਮਜ਼ਦੂਰ ਦੀ ਜ਼ਿੰਦਗੀ ਉੱਤੇ, ਮਜ਼ਦੂਰਾਂ ਵਾਸਤੇ ਹੈਗੀ ਹੈ। ਫਿਰ ਉਹਨਾਂ ਲੋਕਾਂ ਵਾਸਤੇ ਜਿਹੜੇ ਪਿੱਛੇ ਹੋਏ ਤਬਕੇ ਨੇ, ਥੱਲੇ ਦੇ ਲੋਕ ਨੇ, ਜਿਨ੍ਹਾਂ ਦੀ ਗੱਲ ਕੋਈ ਨਹੀਂ ਸੁਣਦਾ। ਉਹ ਇਹਨਾਂ ਨੇ ਕਿਸੇ ਬਾਦਸ਼ਾਹ ਦੀ ਤਾਰੀਫ ਨਹੀਂ ਕੀਤੀ, ਇਹਨਾਂ ਨੇ ਕਿਸੇ ਬਹੁਤ ਵੱਡੇ ਕੋਈ ਸਦਰ ਦੀ, ਕਿਸੇ ਦੀ ਹੋਰ ਦੀ ਤਾਰੀਫ ਨਹੀਂ ਕੀਤੀ, ਲੇਕਿਨ ਮਜ਼ਦੂਰ ਦੇ ਹੱਥਾਂ ਦੀ ਤਾਰੀਫ ਕੀਤੀ ਹੈ, ਜਿਹਦੇ 'ਚ ਉਹਨਾਂ ਨੇ ਉਹਦੀ ਮਸ਼ੱਕਤ ਦੀ ਗੱਲ ਕੀਤੀ ਹੈ, ਜਿਹਦੇ 'ਚ ਉਹ ਕਹਿੰਦੇ ਨੇ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਉਹ ਸੀਨਾ ਪਾੜਨ ਵਾਲੇ ਕੌਣ ਨੇ? ਉਹ ਇਹੀ ਮਜ਼ਦੂਰ ਨੇ, ਔਰ ਉਹਨਾਂ ਨੇ ਆਪਣੇ ਤਬਕੇ ਦੀ ਸ਼ਾਇਰੀ ਕੀਤੀ ਹੈ। ਇਹੀ ਵਜ੍ਹਾ ਹੈਗੀ ਹੈ ਕਿ ਅੱਜ ਅਮਰੀਕਾ, ਕੈਨੇਡਾ, ਬਰਤਾਨੀਆ, ਫਰਾਂਸ, ਔਰ ਉਸ ਤੋਂ ਬਾਅਦ ਤੁਸੀਂ ਆ ਜਾਓ ਇੰਡੀਆ, ਦੁਨੀਆ ਦੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਬਾਬਾ ਜੀ ਦੀ ਸ਼ਾਇਰੀ ਨੂੰ ਪੂਰੀ ਪਜ਼ੀਰਾਈ ਦਿੱਤੀ ਜਾਂਦੀ ਹੈ। ਉਹਨਾਂ ਦਾ ਆਦਰ ਕੀਤਾ ਜਾਂਦਾ ਹੈ, ਮਾਣ ਕੀਤਾ ਜਾਂਦਾ ਹੈ, ਔਰ ਇਹਨਾਂ ਦੇ ਮਾਣ ਦੇ ਨਾਲ ਨਾਲ ਪੰਜਾਬੀ ਅਦਬ ਦਾ ਮਾਣ ਹੈ। ਬਾਬਾ ਜੀ ਤੁਹਾਡੇ ਦੋਸਤ ਵੀ ਨੇ ਜੀ, ਇਹ ਕਿਸ ਤਰ੍ਹਾਂ ਦੇ ਦੋਸਤ ਨੇ? ਬਾਬਾ ਜੀ ਦੋਸਤ ਜਦੋਂ ਅਸੀਂ ਉਹਨਾਂ ਨੂੰ ਬਾਬਾ ਕਹਿੰਦੇ ਹਾਂ ਨਾ, ਅਤੇ ਫਿਰ ਇਹ ਦੋਸਤੀ ਤੋਂ ਥੋੜ੍ਹਾ ਉੱਤੇ ਚਲੇ ਜਾਂਦੇ ਨੇ, ਸਾਡੇ ਸਰਪ੍ਰਸਤ ਹੋ ਜਾਂਦੇ ਨੇ। ਮਸਲਨ ਮੈਂ ਹੁਣ ਲਲਿਆਣੀ ਮੇਰਾ ਰਿਸਰਚ ਸੈਂਟਰ ਹੈ, ਮੈਂ ਉੱਥੇ ਹੁੰਦਾ। ਉੱਥੇ ਵੀ ਕਦੇ ਵੀ ਅਸੀਂ ਜਿਹੜਾ ਫੰਕਸ਼ਨ ਰੱਖਦੇ ਹਾਂ ਬਾਬਾ ਜੀ ਨੇ ਕਦੇ ਮਿਸ ਨਹੀਂ ਕੀਤਾ।
ਵੇਲੇ ਤੋਂ ਪਹਿਲੇ ਪਹੁੰਚੇ ਹੁੰਦੇ ਨੇ। ਤਾਂ ਇਹ ਵੇਖੋ ਨਾ, ਮੁਹੱਬਤ ਹੈ ਨਾ, ਸਰਪ੍ਰਸਤੀ ਹੈ ਨਾ। ਬਿਲਕੁਲ ਸਹੀ। ਸੋ ਨਾ ਸਿਰਫ ਮੇਰੇ ਨਾਲ ਜਾਂ ਪੁਰਾਣੇ ਦੋਸਤਾਂ ਦੇ ਨਾਲ, ਬਲਕਿ ਬਾਬਾ ਜੀ ਨਵੇਂ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਦੇ ਵੀ ਇਸੇ ਤਰ੍ਹਾਂ ਹੀ ਮੁਹੱਬਤ ਕਰਦੇ ਨੇ ਕਿ ਉਹ ਅਦਬ 'ਚ ਆਉਣ, ਅਦਬ ਨੂੰ ਅੱਗੇ ਵਧਾਉਣ। ਸਾਡੇ ਬੇਅਦਬੀ ਤਾਂ ਹਰ ਪਾਸੇ ਫੈਲ ਗਈ ਹੈ ਨਾ, ਲੇਕਿਨ ਬਾਬਾ ਜੀ ਅੱਜ ਵੀ ਉਹਦੇ ਫਰੋਗ ਵਾਸਤੇ, ਉਹਦੇ ਵਧਾਅ ਵਾਸਤੇ ਅੱਗੇ ਵਧ ਰਹੇ ਗਏ ਨੇ। ਬਿਲਕੁਲ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਨਾਜ਼ਰੀਨ, ਬਾਬਾ ਨਜਮੀ ਸਾਹਿਬ ਦੇ ਇੱਕ ਹੋਰ ਬਹੁਤ ਪਿਆਰੇ ਦੋਸਤ ਔਰ ਨਾਮਵਰ ਦਾਨਸ਼ਵਰ ਔਰ ਲਿਖਾਰੀ ਜਨਾਬ ਫਰਕ ਸੁਹੇਲ ਗੋਇੰਦੀ ਸਾਹਿਬ ਵੀ ਇੱਥੇ ਮੌਜੂਦ ਨੇ, ਤੇ ਅਸੀਂ ਸੋਚਿਆ ਕਿ ਉਹਨਾਂ ਕੋਲੋਂ ਵੀ ਥੋੜ੍ਹਾ ਜਿਹਾ ਬਾਬਾ ਨਜਮੀ ਸਾਹਿਬ ਦੇ ਬਾਰੇ 'ਚ ਪੁੱਛਿਆ ਜਾਵੇ। ਫਰਕ ਸਾਹਿਬ, ਤੁਸੀਂ ਬਾਬਾ ਨਜਮੀ ਸਾਹਿਬ ਨੂੰ ਕਾਫੀ ਅਰਸੇ ਤੋਂ ਜਾਣਦੇ ਹੋ ਤੇ ਖੁਦ ਵੀ ਤੁਸੀਂ ਪੰਜਾਬੀ ਤਹਿਰੀਕ ਦਾ ਹਿੱਸਾ ਵੀ ਹੋ, ਤੇ ਕਿਸ ਤਰ੍ਹਾਂ ਸਮਝਦੇ ਹੋ, ਕੀ ਜਾਣਦੇ ਹੋ ਤੁਸੀਂ ਇਹਨਾਂ ਦੀ ਸ਼ਾਇਰੀ ਦੇ ਹਵਾਲੇ ਨਾਲ? ਬਾਬਾ ਨਜਮੀ ਸਾਹਿਬ ਜਿਹੜੇ ਨੇ ਅਸਲ ਵਿੱਚ ਇਹ ਪੰਜਾਬੀ ਤਹਿਰੀਕ 80s ਵਿੱਚ ਸ਼ੁਰੂ ਹੋਈ ਜਾਂ ਮੈਂ ਉਸ 'ਤੇ ਜਵਾਨ ਹੋਇਆ, ਤੇ ਤਰੱਕੀ ਪਸੰਦਾਂ ਦੀ ਬੁਨਿਆਦ ਹੈ ਸਾਰੀ। ਅਹਿਮਦ ਬਸ਼ੀਰ, ਫਖਰ ਉਹੀ ਦੌਰ ਹੈ ਜ਼ਮਾਨ, ਜੀ, ਸ਼ਫਕਤ ਤਨਵੀਰ ਮਿਰਜ਼ਾ, ਉਹਦੇ ਵਿੱਚ ਹੀ ਬਾਬਾ ਨਜਮੀ ਆ ਜਾਂਦੇ ਨੇ। ਔਰ ਪੰਜਾਬੀ ਤਹਿਰੀਕ ਦੀ ਐਸੀ ਇਹ ਖੂਬੀ ਸੀ, ਔਰ ਬਾਬਾ ਨਜਮੀ ਦੀ ਸ਼ਾਇਰੀ 'ਚ ਵੀ ਉਹੀ ਖੂਬੀ ਹੈ, ਤਬਕਾਤੀ ਗੱਲ ਕਰਦੇ ਨੇ। ਸਮਾਜ ਦੇ ਅੰਦਰ ਜਿਹੜੀ ਊਚ ਨੀਚ ਹੈ, ਜਿਹੜੀ ਰਿਆਸਤ ਦੇ ਅੰਦਰ ਊਚ ਨੀਚ ਹੈ, ਜਿਹੜੀ ਮਜ਼ਦੂਰਾਂ ਮਿਹਨਤ ਕਸ਼ਾਂ ਦਾ ਇਸਤਿਹਸਾਲ ਹੈ, ਉਹਦੇ ਖਿਲਾਫ, ਔਰ ਰਸਮੋ ਰਿਵਾਜ ਵੀ ਜਿਹੜੇ ਇਸ ਸਮਾਜ ਦੇ ਗਲਤ ਨੇ। ਤੇ ਬਾਬਾ ਨਜਮੀ ਦੀ ਗੱਲ ਇੱਕ ਤਬਕਾਤੀ ਮਿਹਨਤ ਕਸ਼ਾਂ ਦੀ ਗੱਲ ਹੈ, ਤੇ ਮੈਨੂੰ ਤੇ ਬੜੀ ਜੱਚਦੀ ਹੈ ਇਹ ਵਾਲੀ ਪੰਜਾਬੀ ਤਹਿਰੀਕ, ਬਾਬਾ ਨਜਮੀ ਦੀ ਸ਼ਾਇਰੀ। ਬਾਬਾ ਇੱਕ ਦਰਵੇਸ਼ ਆਦਮੀ ਹੈ ਔਰ ਬਾਗੀ ਹੈ, ਮਲਾਮਤੀ ਹੈ, ਰੈਜ਼ਿਸਟੈਂਸ ਕਰਨ ਵਾਲਾ ਹੈ। ਮਜ਼ਾਮਤੀ ਸ਼ਾਇਰੀ ਹੈ, ਮਜ਼ਾਮਤੀ ਸ਼ਾਇਰੀ ਹੈ, ਬਾਬੇ ਦੀ ਮਜ਼ਾਮਤੀ ਸ਼ਾਇਰੀ ਹੈ। ਔਰ ਬਾਬਾ ਜਿਹੜਾ ਹੈ, ਚੂँਕਿ ਇਹ ਜਿਹੜੀ ਸ਼ਾਇਰੀ ਕਰਦੇ ਨੇ ਇਹੋ ਜਿਹੇ ਲੋਕ ਬਾਬੇ ਨਜਮੀ ਅੰਗਰ, ਇਹ ਅਸਲੀ ਤਾਰੀਖ ਨਵੀਸੀ ਕਰ ਰਹੇ ਹੁੰਦੇ ਨੇ ਉਸ ਜ਼ਮਾਨੇ ਦੀ ਸ਼ਾਇਰੀ ਦੀ ਸ਼ਕਲ ਵਿੱਚ, ਸ਼ੇਰਾਂ ਦੀ ਸ਼ਕਲ ਵਿੱਚ। ਉਸ ਸਮਾਜ, ਉਸ ਰਿਆਸਤ ਦਾ ਜਬਰ, ਉਸ ਸਮਾਜ ਦਾ ਜਬਰ ਲਿਖ ਰਹੇ ਹੁੰਦੇ ਨੇ ਸ਼ਾਇਰੀ ਦੀ ਸ਼ਕਲ ਵਿੱਚ। ਤੇ ਬਾਬਾ ਨਜਮੀ ਦੀ ਸ਼ਾਇਰੀ ਇੱਕ ਤਾਕਤ ਹੈ ਮਿਹਨਤ ਕਸ਼ਾਂ ਦੀ, ਮਜ਼ਦੂਰਾਂ ਦੀ ਔਰ ਪਿੱਛੇ ਲੋਕਾਂ ਦੀ। ਗੋਇੰਦੀ ਸਾਹਿਬ, ਜਿਹੜੀ ਇਹੋ ਜਿਹੀ ਸ਼ਾਇਰੀ ਹੈ ਇਹ ਹਮੇਸ਼ਾ ਆਮ ਬੰਦੇ ਨੂੰ ਤਾਂ ਪਸੰਦ ਆਉਂਦੀ ਹੈ, ਲੇਕਿਨ ਜਿਹੜੇ ਹੁਕਮਰਾਨ ਤਬਕਾ ਹੁੰਦਾ ਹੈ ਜਾਂ ਜਿਹੜੇ ਇਕਤਦਾਰ ਵਾਲੇ ਤਬਕਾਤ ਹੁੰਦੇ ਨੇ, ਉਹਨਾਂ ਵਾਸਤੇ ਤਾਂ ਜ਼ਰਾ ਥੋੜ੍ਹੀ ਜਿਹੀ ਮੁਸ਼ਕਲ ਨਹੀਂ ਹੁੰਦੀ ਹੈ ਹਜ਼ਮ ਕਰਨਾ? ਜੀ ਇੰਜੀ ਜਿਵੇਂ ਫੈਜ਼ ਦੀ ਸ਼ਾਇਰੀ ਜਿਹੜੀ ਸੀ ਪਹਿਲੇ ਹਜ਼ਮ ਨਹੀਂ ਸੀ ਹੁੰਦੀ, ਉਸ ਤੋਂ ਬਾਅਦ ਫੈਜ਼ ਜਿਹੜਾ ਉਹਨਾਂ ਦਾ ਵੀ ਸ਼ਾਇਰ ਬਣ ਗਿਆ, ਤੇ ਇਹ ਬੜਾ ਮੁਸ਼ਕਿਲ ਕੰਮ ਹੈ। ਔਰ ਬਾਬਾ ਜੀ ਵਾਸਤੇ ਆਸਾਨ ਸੀ ਕਿ ਗੁਲੋ ਬੁਲਬੁਲ ਦੀ ਫੁੱਲ ਦੀ ਸ਼ਾਇਰੀ ਕਰਦੇ, ਇਸ਼ਕ ਦੀ ਗਾਣੀ ਸੁਣਾਉਂਦੀ, ਰੁਮਾਨਵੀ, ਇਹਨਾਂ ਦਾ ਇਸ਼ਕ ਆਵਾਮ ਨਾਲ ਹੈ। ਔਰ ਆਵਾਮ ਨਾਲ ਇਸ਼ਕ ਬੜਾ ਮੁਸ਼ਕਿਲ, ਸ਼ਾਹ ਹੁਸੈਨ ਵਾਲਾ ਇਸ਼ਕ ਹੈ ਇਹ ਇਸ਼ਕ ਜਿਹੜਾ ਹੈ, ਬੁੱਲੇ ਸ਼ਾਹ ਵਾਲਾ ਇਸ਼ਕ ਹੈ। ਬੁੱਲੇ ਸ਼ਾਹ ਦੀ ਵੀ ਇੰਜ ਦੀ ਸ਼ਾਇਰੀ ਸੀ, ਮਜ਼ਾਮਤ ਦੀ ਸ਼ਾਇਰੀ ਸੀ। ਗੋਇੰਦੀ ਸਾਹਿਬ, ਤੁਹਾਡਾ ਇਹ ਕਿਤਾਬਾਂ ਦੇ ਹਵਾਲੇ ਨਾਲ ਵੀ ਕੰਮ ਹੈ ਥੋੜ੍ਹਾ ਜਿਹਾ, ਤੇ ਪੰਜਾਬੀ ਜ਼ੁਬਾਨ ਦੀਆਂ ਕਿਤਾਬਾਂ ਦੇ ਬਾਰੇ 'ਚ ਵੀ ਤੁਸੀਂ ਕੰਮ ਕਰ ਰਹੇ ਹੋ? ਦੇਖੋ, ਪੰਜਾਬੀ ਜ਼ਬਾਨ ਅਸੀਂ ਇੱਕ ਪਬਲਿਸ਼ਿੰਗ ਹਾਊਸ ਵੀ ਬਣਾਇਆ ਸੀ ਐਸੇ ਲਈ। ਮੇਰੀ ਜ਼ਿੰਦਗੀ ਦਾ ਇੱਕ ख्वाब ਸੀ, ਕਾਰੋਬਾਰ ਦੇ ਤੌਰ ਤੇ ਨਹੀਂ, ਕਿ ਲੋਕਾਂ ਤੱਕ ਸ਼ਊਰ ਦੀ ਗੱਲ ਲਿਖੇ ਲਫ਼ਜ਼ ਨਾਲ ਜਾਂਦੀ ਹੈ। ਬਾਬਾ ਨਜਮੀ ਵੀ ਤਾਂ ਹਰਫ ਹੀ ਕਹਿੰਦਾ ਨਾ, ਉਹ ਜ਼ਬਾਨੀ ਕਹਿ ਦਿੰਦਾ, ਉਹਨੂੰ ਲੋਕ ਫਿਰ ਕਿਤਾਬ ਦੀ ਸ਼ਕਲ 'ਚ ਕਰਦੇ ਨੇ। ਤੇ ਪੰਜਾਬੀ ਕਿਤਾਬਾਂ ਵੀ ਛਾਪੀਆਂ, ਔਰ ਪੰਜਾਬ ਸਾਡਾ ਇਸ਼ੂ ਹੈ ਸਾਡੀ ਪਬਲਿਸ਼ਿੰਗ ਵਿੱਚ। ਖੁਦ ਮੈਂ ਇੱਕ ਕਿਤਾਬ, ਮੈਂ ਬਾਹਰ ਦੀ ਦੁਨੀਆ 'ਤੇ ਬੜੀਆਂ ਕਿਤਾਬਾਂ ਲਿਖੀਆਂ ਨੇ, ਅੱਜ ਕੱਲ੍ਹ ਇੱਕ ਪੰਜਾਬ 'ਤੇ ਕਿਤਾਬ ਲਿਖ ਰਿਹਾ। ਅੱਛਾ। ਇੱਕ ਐਸੀ ਦਿਲਚਸਪ ਕਿਤਾਬ ਹੈ, ਅਜੇ ਉਹ ਮੇਰੀ ਬੜੀ ਜ਼ਿੰਦਗੀ ਦਾ ख्वाब ਹੈ ਕਿ ਉਹ ਮੈਂ ਕਿਤਾਬ ਲਿਖ ਜਾਵਾਂ। ਕਿ ਮੈਂ ਸਮਝਣਾ ਪਾਕਿਸਤਾਨ ਦੀਆਂ ਚਾਰੋਂ ਪੰਜੋਂ ਕੌਮੀਅਤਾਂ ਜਿੰਨੀਆਂ ਵੀ ਨੇ, ਗਿਲਗਿਤ ਬਿਲਤਿਸਤਾਨ ਨੂੰ ਅਗਰ ਕੌਮੀਅਤ ਮੰਨ ਲਈ ਹੈ ਸੂਬੇ ਦੇ ਤੌਰ ਤੇ ਪੰਜਾਬੀ ਸਭ ਤੋਂ ਮਜ਼ਲੂਮ ਹੈ, ਕਿਉਂਕਿ ਸਭ ਤੋਂ ਜ਼ਿਆਦਾ ਗਰੀਬ ਇੱਥੇ ਰਹਿੰਦਾ ਹੈ। ਤਾਂ ਸਭ ਤੋਂ ਜ਼ਿਆਦਾ ਮਜ਼ਲੂਮ ਤੇ ਪੰਜਾਬੀ ਹੋਇਆ। ਉਹਦਾ ਇਸਤਸਾਲ ਪੰਜਾਬੀ ਹੁਕਮਰਾਨ ਕਰੇ ਜਾਂ ਕੋਈ ਪਸ਼ਤੂਨ ਹੁਕਮਰਾਨ ਕਰੇ। ਤੇ ਮੇਰੀ ਜ਼ਿੰਦਗੀ ਦੇ ਵਿੱਚ, ਮੇਰੀ ਕਲਮ ਵਿੱਚ, ਮੇਰੇ ਕਾਲਮ ਵਿੱਚ, ਮੇਰੀ ਗੁਫ਼ਤਗੂ ਵਿੱਚ, ਮੇਰੀ ਤਹਿਰੀਰ ਵਿੱਚ, ਮੇਰੀ ਅਮਲੀ ਜਦੋਜਹਿਦ ਵਿੱਚ ਕਿਤਾਬਾਂ ਲਿਖਣ ਔਰ ਕਿਤਾਬਾਂ ਸ਼ਾਇਆ ਕਰਨ ਦੀ ਸ਼ਕਲ ਵਿੱਚ ਪੰਜਾਬ ਸਰੇ ਫਹਿਰਿਸਤ ਮੌਜ਼ੂਆਤ ਵਿੱਚ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਇੱਥੋਂ ਬਾਬਾ ਨਜਮੀ ਦੇ ਇੱਕ ਹੋਰ ਦੋਸਤ ਅਹਿਮਦ ਰਜ਼ਾ ਵੱਟੂ ਦੇ ਦਫ਼ਤਰ ਵੱਲ ਰਵਾਨਾ ਹੋਏ। ਉੱਥੇ ਪਹੁੰਚੇ ਤੇ ਅਹਿਮਦ ਰਜ਼ਾ ਵੱਟੂ ਤੇ ਸਈਦਾ ਦੀਪ ਔਰ ਉਹਨਾਂ ਦੇ ਸਾਥੀਆਂ ਨੇ ਸਾਡਾ ਇਸਤਕਬਾਲ ਕੀਤਾ ਔਰ ਬਾਬਾ ਜੀ ਨੂੰ ਗੁਲਦਸਤਾ ਵੀ ਪੇਸ਼ ਕੀਤਾ। ਇਸ ਤੋਂ ਬਾਅਦ ਬਾਬਾ ਜੀ ਦੇ ਬਾਰੇ ਗੁਫ਼ਤਗੂ ਵੀ ਹੋਈ। ਜੀ ਸਾਡੇ ਨਾਲ ਮੌਜੂਦ ਨੇ ਅਹਿਮਦ ਰਜ਼ਾ ਵੱਟੂ ਸਾਹਿਬ, ਜਿਹੜੇ ਜਿਨ੍ਹਾਂ ਦਾ ਆਪਣਾ ਵੀ ਬੜਾ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ, ਪੰਜਾਬੀ ਜ਼ੁਬਾਨ ਦੇ ਫਰੋਗ ਦੇ ਹਵਾਲੇ ਨਾਲ ਬੜਾ ਇੰਤਹਾਈ ਅਹਿਮ ਕਿਰਦਾਰ ਹੈ। ਤੇ ਵੱਟੂ ਸਾਹਿਬ, ਤੁਸੀਂ ਬਾਬਾ ਨਜਮੀ ਸਾਹਿਬ ਦੇ ਬਾਰੇ 'ਚ ਕੀ ਜਾਣਦੇ ਹੋ ਤੇ ਇਹਨਾਂ ਦੀ ਸ਼ਾਇਰੀ ਦੇ ਬਾਰੇ 'ਚ ਕੀ ਜਾਣਦੇ ਹੋ? ਬਾਬਾ ਨਜਮੀ ਉਹਨਾਂ ਦੇ ਨਾਲ ਮੇਰਾ ਇੱਕ ਲੰਬਾ ਸਫ਼ਰ ਹੈ 12 ਸਾਲ ਦਾ।
ਜਦੋਂ ਮੈਂ ਪੰਜਾਬੀ ਲਹਿਰ ਦੇ ਨਾਲ ਜੁੜਿਆ, ਇਸ ਮੂਵਮੈਂਟ ਦੇ ਅੰਦਰ ਆਇਆ, ਤੇ ਜਿਹੜੇ ਲੋਕ ਮੈਨੂੰ ਲੈ ਕੇ ਚੱਲੇ ਉਹਦੇ 'ਚ ਬਾਬਾ ਨਜਮੀ ਜੀ। ਤੁਸੀਂ ਬਾਬਾ ਨਜਮੀ ਨੂੰ ਸ਼ਾਇਦ ਇੱਕ ਸ਼ਾਇਰ ਦੇ ਤੌਰ ਤੇ ਦੇਖਦੇ ਹੋਵੋਗੇ, ਮੈਂ ਬਾਬਾ ਨਜਮੀ ਨੂੰ ਇੱਕ ਪੰਜਾਬੀ ਐਕਟਿਵਿਸਟ ਦੇ ਤੌਰ ਤੇ ਵੀ ਦੇਖਦਾ। ਸ਼ਾਇਰ ਬਥੇਰੇ ਹਨ ਪੰਜਾਬੀ ਦੇ, ਸਾਡੇ ਤੇ ਬੜਾ ਖਾਸ ਕਰਮ ਹੈ ਇਸ ਮਿੱਟੀ ਤੇ ਪੰਜਾਬ ਤੇ ਕਿ ਸ਼ਾਇਰੀ ਬਹੁਤ ਹੋ ਰਹੀ ਹੈ, ਲੇਕਿਨ ਐਕਟਿਵਿਸਟ ਥੋੜ੍ਹੇ ਨੇ ਜਿਹੜੇ ਇਸ ਵੇਲੇ ਪੰਜਾਬੀ ਦੇ ਰਾਈਟਸ ਦੀ ਗੱਲ ਕਰ ਰਹੇ ਨੇ, ਕਿਉਂਕਿ ਇਸ ਵੇਲੇ ਤੱਕ ਪੰਜਾਬੀ ਨਿਸਾਬ ਦਾ ਹਿੱਸਾ ਨਹੀਂ, ਪੰਜਾਬੀ ਸਰਕਾਰ ਦਰਬਾਰ ਦਾ ਹਿੱਸਾ ਨਹੀਂ ਹੈ, ਕਿਸੇ ਵੀ ਖਿੱਤੇ ਦੇ ਅੰਦਰ ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਪੰਜਾਬ ਦੇ ਨਾਲ ਹੈ। ਤੇ ਉਹ ਆਵਾਜ਼ ਚੁੱਕਣ ਵਾਲੇ ਜਿਹੜੇ 2-3 ਸ਼ਾਇਰ ਹਨ, ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਨਾਮ ਬਾਬਾ ਨਜਮੀ ਹੋਰਾਂ ਦਾ। ਔਰ ਬਾਬਾ ਨਜਮੀ ਹੋਰਾਂ ਨੇ ਉਸ ਜਿਹੜੀ ਇੱਕ ਲਹਿਰ ਸੀ, ਜਿਸ ਵੇਲੇ ਕੋਈ ਨਾਂ ਨਹੀਂ ਲੈ ਰਿਹਾ ਸੀ, ਡਰ ਸੀ, ਤੇ ਉਸ ਵੇਲੇ ਕਿਹਾ ਸੀ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਤੇ ਬਾਬਾ ਨਜਮੀ ਦੀ ਜਿਹੜੀ ਸ਼ਾਇਰੀ ਹੈ ਇਹਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਇਹ ਇਨਕਲਾਬੀ ਸ਼ਾਇਰੀ ਹੈ, ਕੀ ਕਹੋਗੇ ਇਹਦੇ ਬਾਰੇ? ਡੈਫੀਨੇਟਲੀ ਜਦੋਂ ਤੁਸੀਂ ਲੋਕਾਂ ਦੀ ਗੱਲ ਕਰੋਗੇ ਨਾ, ਔਰ ਉਸ ਸਮਾਜ ਦੇ ਅੰਦਰ ਗੱਲ ਕਰੋਗੇ ਜਿੱਥੇ ਲੋਕਾਂ ਦੀ ਗੱਲ ਦੇ ਉੱਪਰ ਕਈ ਤਰ੍ਹਾਂ ਦੀ ਜਹਾਲਤ ਦੀ ਤਹਿ ਲਾ ਦਿੱਤੀ ਜਾਵੇ, ਤੇ ਉੱਥੇ ਇਹ ਗੱਲ ਕਰਨੀ, ਇਨਕਲਾਬ ਕੀ ਹੁੰਦਾ ਹੈ? ਇਨਕਲਾਬ ਇਹੀ ਹੁੰਦਾ ਹੈ ਕਿ ਕਿਸੇ ਦੇ ਹੱਕ ਦੀ ਗੱਲ ਕਰਨੀ, ਪੂਰਾ ਤੋਲ ਕੇ ਗੱਲ ਕਰਨੀ। ਬਾਬਾ ਨਜਮੀ ਨੇ ਪੂਰਾ ਤੋਲਿਆ, ਮਜ਼ਦੂਰ ਕਿਸਾਨ ਦੀ ਗੱਲ ਹੋਵੇ, ਇੱਥੋਂ ਦੀ ਸੁਵਾਣੀ ਦੀ ਗੱਲ ਹੋਵੇ, ਜੋ ਉਹਨਾਂ ਨੇ ਦੇਖਿਆ ਹੈ ਉਹ ਪੂਰਾ ਤੋਲਿਆ ਔਰ ਪੂਰਾ ਤੋਲ ਕੇ ਬੋਲਿਆ, ਔਰ ਇਹੀ ਸੱਚਾ ਇਨਕਲਾਬ ਹੈ। ਇਨਕਲਾਬ ਇਹ ਹੁੰਦਾ ਹੈ ਕਿ ਤੁਸੀਂ ਲੰਬਾ ਜੀਵੋ ਔਰ ਆਪਣੇ ਹੱਕਾਂ ਦੀ ਗੱਲ ਕਰੋ, ਲੋਕਾਂ ਦੇ ਅੰਦਰ ਜਾਗ੍ਰਿਤੀ ਪੈਦਾ ਕਰੋ। ਵੋਟੂ ਸਾਹਿਬ, ਤੁਹਾਡਾ ਕੋਈ ਮਤਲਬ ਪਸੰਦੀਦਾ ਸ਼ੇਰ ਹੋਵੇ ਬਾਬਾ ਜੀ ਦਾ ਜਿਹੜਾ ਤੁਹਾਨੂੰ ਬਹੁਤ ਪਸੰਦ ਹੋਵੇ? ਬਾਬਾ ਜੀ ਨੇ ਨਾ ਬਹੁਤ ਪਹਿਲੇ ਇੱਕ ਗੱਲ ਕਹੀ ਸੀ ਕਿ ਘਰ ਘਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ, ਤੇ ਉਹਦਾ ਹੀ ਇੱਕ ਅੱਗੇ ਮੈਂ ਸ਼ੇਰ ਉਸੇ ਗਜ਼ਲ ਦਾ ਹੈ ਕਿ ਜਿਹੜੇ ਆਖਣ ਵਿੱਚ ਪੰਜਾਬੀ ਵਸਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਵਾਰਿਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਉਹ ਪੰਜਾਬੀ ਦੀ ਜਿਹੜੀ ਵਸਤ ਸੀ, ਪੰਜਾਬੀ ਦਾ ਕਿਤਨਾ ਵੱਡਾ ਖਿਲਾਰ ਹੈ, ਕਿਤਨਾ ਰਿਚ ਵਿਰਸਾ ਹੈ, ਉਹ ਬਾਬਾ ਨਜਮੀ ਹੋਰਾਂ ਨੇ ਬਹੁਤ ਪਹਿਲੇ ਦੱਸਿਆ ਸੀ। ਔਰ ਸ਼ਾਇਦ ਇਹਨਾਂ ਦੇ ਦੱਸਣ ਦਾ ਅਸਰ ਹੀ ਹੈ ਕਿ ਅੱਜ ਦੁਬਾਰਾ ਤੋਂ ਪੰਜਾਬ ਦੇ ਅੰਦਰ ਪੰਜਾਬੀ ਬੋਲੀ ਉਹ ਆਪਣੀ ਬੁਨਿਆਦਾਂ ਤੇ ਖੜੀ ਹੋ ਰਹੀ ਹੈ। ਔਰ ਸਾਨੂੰ ਲੱਗਦਾ ਹੈ ਕਿ ਛੇਤੀ ਇੱਕ ਭਰਵਾਂ ਦਰਖਤ ਜਿਸ ਦੀ ਛਾਂ 'ਚ ਅਸੀਂ ਸਾਰੇ ਬੈਠਾਂਗੇ, ਸਾਡੀਆਂ ਆਉਣ ਵਾਲੀਆਂ ਨਸਲਾਂ ਪੰਜਾਬੀ ਪੜ੍ਹਨਗੀਆਂ, ਪੰਜਾਬੀ ਬੋਲਣਗੀਆਂ, ਔਰ ਉਹਦੇ ਪਿੱਛੇ ਜਿਹੜੇ ਲੋਕਾਂ ਦੀ ਸੇਵਾ ਹੈ ਵੱਡੀ, ਉਹਨਾਂ ਦੇ ਵਿੱਚ ਇੱਕ ਵੱਡਾ ਨਾਮ ਬਾਬਾ ਨਜਮੀ ਹੋਰਾਂ ਦਾ। ਬਹੁਤ ਬਹੁਤ ਸ਼ੁਕਰੀਆ ਜੀ ਵਟੂ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ ਜੀ। ਨਾਜ਼ਰੀਨ, ਸਾਡੇ ਨਾਲ ਮੌਜੂਦ ਨੇ ਇਨਸਾਨੀ ਹਕੂਕ ਦੀ ਮਾਰੂਫ ਅਲਮਬਰਦਾਰ, ਜਿਨ੍ਹਾਂ ਨੇ ਇਨਸਾਨੀ ਹਕੂਕ ਦੇ ਤਹਫੁਜ਼ ਵਾਸਤੇ, ਉਹਨਾਂ ਦੀ ਬਹਾਲੀ ਵਾਸਤੇ ਬੜੀ ਜਦੋਜਹਿਦ ਕੀਤੀ। ਸਈਦਾ ਦੀਪ ਸਾਹਿਬਾ ਤਸ਼ਰੀਫ ਰੱਖਦੀਆਂ ਨੇ। ਮੈਂ ਸਈਦਾ ਸਾਹਿਬਾ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਥੋੜ੍ਹਾ ਜਿਹਾ ਬਾਬਾ ਜੀ ਦੇ ਹਵਾਲੇ ਨਾਲ ਸਾਨੂੰ ਦੱਸੋ, ਬਾਬਾ ਨਜਮੀ ਸਾਹਿਬ ਦੀ ਸ਼ਾਇਰੀ ਦੇ ਹਵਾਲੇ ਨਾਲ ਥੋੜ੍ਹਾ ਜਿਹਾ ਦੱਸੋ ਸਾਨੂੰ। ਜੀ, ਬਾਬਾ ਜੀ ਨਾਲ ਮੇਰੀ ਐਸੋਸੀਏਸ਼ਨ ਬਹੁਤ ਪੁਰਾਣੀ ਹੈ। ਸ਼ਾਇਦ 2000 ਸਾਲ ਮੈਂ ਗਲਤ ਕਰ ਸਕਦੀ ਹਾਂ, 2003 ਸ਼ਾਇਦ ਸੀ, ਕਰਾਚੀ ਵਿੱਚ ਵਰਲਡ ਸੋਸ਼ਲ ਫੋਰਮ ਹੋਇਆ। ਪੂਰੀ ਦੁਨੀਆ ਦੇ ਲੋਕ ਜਮ੍ਹਾਂ ਸਨ ਅਤੇ ਉਹਨਾਂ ਨੇ ਕਿਹਾ ਜੀ ਪ੍ਰੈਸ ਕਲੱਬ ਵਿੱਚ ਇੱਕ ਮੁਸ਼ਾਇਰਾ ਹੈ। ਅਤੇ ਉਹ ਕਰਾਚੀ ਦੇ ਪ੍ਰੈਸ ਕਲੱਬ ਵਿੱਚ ਜਦੋਂ ਮੈਂ ਦੇਖਿਆ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਨੇ, ਅਤੇ ਇੱਕ ਉਰਦੂ ਸਪੀਕਿੰਗ ਸੁਸਾਇਟੀ ਵਿੱਚ, ਕਿਉਂਕਿ ਕਰਾਚੀ ਅਤੇ ਉੱਥੇ ਬਾਬਾ ਜੀ ਪੰਜਾਬੀ ਵਿੱਚ ਆਪਣੀ ਇੱਕ ਨਜ਼ਮ ਸੁਣਾ ਰਹੇ ਸਨ, ਗੋਲੀ ਅੰਨੀ ਗੂੰਗੀ ਬੋਲੀ ਗੋਲੀ, ਅਤੇ ਉਹ ਬਹੁਤ ਇੰਪਰੈਸਿਵ, ਰਸ਼ ਬਹੁਤ ਜ਼ਿਆਦਾ ਸੀ। ਕੁਝ ਅਰਸੇ ਬਾਅਦ ਬਾਬਾ ਜੀ ਆਪਣਾ ਕਰਾਚੀ ਦਾ ਸਫ਼ਰ ਵਾਈਂਡ ਅਪ ਕਰਕੇ ਲਾਹੌਰ ਤਸ਼ਰੀਫ ਲੈ ਆਏ, ਅਤੇ ਬਾਬਾ ਜੀ ਜਦੋਂ ਲਾਹੌਰ ਆਏ ਅਤੇ ਉਸ ਵਕਤ ਤੋਂ ਮੇਰਾ ਬਾਬਾ ਜੀ ਨਾਲ ਰਾਬਤਾ ਹੈ। ਬਾਬਾ ਜੀ ਲਾਹੌਰ ਆਏ ਅਤੇ ਚਾਹੁੰਦੇ ਸਨ ਕਿ ਜਿਹੜੇ ਸ਼ਾਇਰ ਔਰ ਪੰਜਾਬੀ ਦੇ ਸ਼ਾਇਰ ਔਰ ਅਦੀਬ, ਉਹਨਾਂ ਲਈ ਕੋਈ ਸਰਕਾਰੀ ਸਤ੍ਹਾ 'ਤੇ ਕੋਈ ਇਸ ਤਰ੍ਹਾਂ ਦਾ ਸਿਸਟਮ ਹੋਏ ਕਿ ਲੋਕ ਜਿਹੜੇ ਨੇ ਉਹਨਾਂ ਦੀ ਪ੍ਰੋਟੈਕਸ਼ਨ। ਬਾਬਾ ਜੀ ਨੇ 3-4 ਮੀਟਿੰਗ ਬੁਲਾਈਆਂ, ਬਹੁਤ ਜ਼ਿਆਦਾ ਲੋਕ ਇਕੱਠੇ ਹੋਏ। ਮੇਰੇ ਲਈ ਔਨਰ ਹੈ ਕਿ ਮੈਂ ਉਸ ਪਹਿਲੀ ਮੀਟਿੰਗ ਦਾ ਹਿੱਸਾ ਸੀ। ਉਸ ਤੋਂ ਬਾਅਦ ਜਿਹੜਾ ਹੈ, ਕਿਉਂਕਿ ਤੁਹਾਨੂੰ ਪਤਾ ਇੱਥੇ ਸਾਡੇ ਲੋਕ ਜਿਹੜੇ ਨੇ ਉਹ ਇੱਕ ਦੂਜੇ 'ਤੇ ਬਹੁਤ ਜ਼ਿਆਦਾ ਭਰੋਸਾ ਨਹੀਂ ਕਰਦੇ, ਅਤੇ ਬਾਬਾ ਜੀ ਦੇ ਸ਼ਾਇਰ ਤੋਂ ਹਟ ਕੇ ਬਾਬਾ ਜੀ ਦੇ ਅੰਦਰ ਇੱਕ ਵੱਡਾ ਐਕਟਿਵਿਸਟ ਮੌਜੂਦ ਹੈ। ਬਾਬਾ ਜੀ ਦਾ ਸਾਰੀ ਸ਼ਾਇਰੀ ਕਮਾਲ ਹੈ, ਲੇਕਿਨ ਅਮਨ ਦੇ ਹਵਾਲੇ ਨਾਲ ਮੈਂ ਕਹਿੰਦੀ ਹਾਂ, ਕਿਉਂਕਿ ਮੇਰਾ ਮਾਈਨੋਰਟੀ ਰਾਈਟਸ ਅਤੇ ਉਹਨਾਂ ਚੀਜ਼ਾਂ 'ਤੇ ਜ਼ਿਆਦਾ ਹੈ ਫੋਕਸ। ਅਤੇ ਬਾਬਾ ਜੀ ਦਾ ਜਿਹੜਾ ਹੈ ਕਿ ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ
ਪੜੀਏ ਇੱਕ ਦੂਜੇ ਦੇ ਅੰਦਰ ਸਦੀਆਂ ਵਾਂਗੂ ਕੁਝ ਨਹੀਂ ਜਾਣਾ ਅੱਜ ਵੀ ਮਸਜਿਦ ਮੰਦਰ ਦਾ ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ ਨੂੰ। ਸ਼ੁਕਰੀਆ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਬਾਬਾ ਜੀ ਕੁਝ ਜਿਹੜੇ ਨਵੇਂ ਨੌਜਵਾਨ ਸ਼ਾਇਰ ਨੇ ਉਹਨਾਂ ਦੇ ਵਾਸਤੇ ਕੋਈ ਪੈਗਾਮ ਦੇਣਾ ਚਾਹੋ ਤੁਸੀਂ? ਮੈਂ ਗੁਜ਼ਾਰਿਸ਼ ਹੈ ਕਿ ਖਾਲੀ ਸ਼ਾਇਰਾਂ ਵਾਸਤੇ ਨਹੀਂ, ਮੈਂ ਆਮ ਪਬਲਿਕ ਆਮ ਨੌਜਵਾਨ ਵਾਸਤੇ ਨਸਲ ਵਾਸਤੇ ਇੱਕੋ ਪੈਗਾਮ ਹੈ ਕਿ ਜਿਹੜਾ ਵੀ ਜ਼ਿੰਦਗੀ 'ਚ ਕੰਮ ਕਰੋ ਉਹਨੂੰ ਇਸ਼ਕ ਨਾਲ ਕਰੋ। ਅਗਰ ਜਿਹੜਾ ਵੀ ਤੁਸੀਂ ਕੰਮ ਇਸ਼ਕ ਨਾਲ ਕਰੋਗੇ ਇਨਸ਼ਾਅੱਲਾ ਤੁਸੀਂ ਕਾਮਯਾਬ ਹੋਵੋਗੇ। ਔਰ ਲਿਹਾਜ਼ਾ ਮੇਰਾ ਪੈਗਾਮ ਇਹ ਹੈ ਕਿ ਆਪਣੇ ਕੰਮ ਨਾਲ ਮੁਹੱਬਤ ਕਰੋ, ਬਸ ਪਿਆਰ ਕਰੋ। ਬਹੁਤ ਸ਼ੁਕਰੀਆ। ਤੇ ਬਾਬਾ ਜੀ ਜਾਂਦੇ ਜਾਂਦੇ ਸਾਡੇ ਵੇਖਣ ਵਾਲਿਆਂ ਨੂੰ ਕੋਈ ਆਪਣੀ ਪਸੰਦੀਦਾ ਨਜ਼ਮ ਹੀ ਸੁਣਾ ਦਿਓ। ਨਜ਼ਮਾਂ ਤਾਂ ਜਨਾਬ ਬਹੁਤ ਸਾਰੀਆਂ ਨੇ, ਲੇਕਿਨ ਇੱਕ ਜਿਹੜੀ ਮੇਰੀ ਨਜ਼ਮ ਹੈ ਉਹਦੇ ਸਾਰੇ ਆਪਣੇ ਵਾਸਤੇ ਮੈਨੂੰ ਆਜ਼ਾਦੀ ਤੌਰ 'ਤੇ ਵੀ ਬਹੁਤ ਪਸੰਦ ਹੈ। ਪਹਿਲੇ ਤਾਂ ਮੈਂ ਇੱਕ ਤੁਹਾਨੂੰ ਸ਼ੇਰ ਸੁਣਾ ਦਿਆਂ ਕਿ ਅੰਬਰ ਦਾ ਮੈਂ ਬੂਹਾ ਖੋਲ੍ਹ ਕੇ ਵੇਖਾਂਗਾ। ਗਜ਼ਲਾਂ ਸੁਣਦੇ ਰਹਿੰਦੇ ਹੋ, ਮੇਰੇ ਚੂँकि ਇਹ ਪ੍ਰੋਗਰਾਮ ਹੀ ਪੰਜਾਬੀ ਦਾ ਹੈ ਔਰ ਪੰਜਾਬੀ ਜ਼ੁਬਾਨ ਦੇ ਬਾਰੇ 'ਚ ਹੀ ਹੈ, ਲਿਹਾਜ਼ਾ ਪੰਜਾਬੀ ਜ਼ੁਬਾਨ ਵਾਸਤੇ ਨਜ਼ਮ ਸੁਣੋ ਕਿ ਅੰਬਰ ਦਾ ਮੈਂ ਬੂਹਾ ਖੋਲ੍ਹ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਅੰਬਰ ਦਾ ਮੈਂ ਬੂਹਾ ਖੋਲ੍ਹ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ ਤੇ ਉੱਚਾ ਕਰਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ। ਉੱਚਾ ਕਰਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ। ਘਰ ਘਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ। ਤੇ ਇੱਕ ਇੱਕ ਮਿਸਰੇ ਵਿੱਚੋਂ ਤੈਨੂੰ ਲਾਲਾਂ ਦੀ ਪੰਡ ਲੱਭੇਗੀ। ਇੱਕ ਇੱਕ ਮਿਸਰੇ ਵਿੱਚੋਂ ਤੈਨੂੰ ਲਾਲਾਂ ਦੀ ਪੰਡ ਲੱਭੇਗੀ। ਸਾਡੇ ਬਾਬਿਆਂ ਵਿੱਚੋਂ ਕੋਈ ਵੀ ਬਾਬਾ ਫੋਲ ਪੰਜਾਬੀ ਦਾ। ਸਾਡੇ ਬਾਬਿਆਂ ਵਿੱਚੋਂ ਕੋਈ ਵੀ ਬਾਬਾ ਫੋਲ ਪੰਜਾਬੀ ਦਾ। ਮੇਰੇ ਦਿਲ ਦੀ ਇੱਕੋ ਸੱਦਰ ਜਿੱਧਰੋਂ ਜਿੱਧਰੋਂ ਲੰਘਾ ਮੈਂ। ਮੇਰੇ ਦਿਲ ਦੀ ਇੱਕੋ ਸੱਦਰ ਜਿੱਧਰੋਂ ਜਿੱਧਰੋਂ ਲੰਘਾ ਮੈਂ। ਜਿਹੜਾ ਵੇਖੇ ਉਹੀਓ ਆਖੇ ਇਹ ਬਹਿਲੋਲ ਪੰਜਾਬੀ ਦਾ। ਜਿਹੜਾ ਵੇਖੇ ਉਹੀਓ ਆਖੇ ਇਹ ਬਹਿਲੋਲ ਪੰਜਾਬੀ ਦਾ। ਤੇ ਲੱਖਾਂ ਇੱਦਾਂ ਵਰਗਾ ਸਾਡਾ ਯਾਰ ਦਿਹਾੜਾ ਹੋਵੇਗਾ। ਲੱਖਾਂ ਇੱਦਾਂ ਵਰਗਾ ਸਾਡਾ ਯਾਰ ਦਿਹਾੜਾ ਹੋਵੇਗਾ ਜਿਸ ਦਿਨ ਸਾਡੇ ਬਾਲ ਪੜਨਗੇ ਕਾਇਦਾ ਖੋਲ ਪੰਜਾਬੀ ਦਾ। ਜਿਸ ਦਿਨ ਸਾਡੇ ਬਾਲ ਪੜਨਗੇ ਕਾਇਦਾ ਖੋਲ ਪੰਜਾਬੀ ਦਾ। ਸ਼ੇਰ ਜੀ ਕਿ ਵਾਰਿਸ ਬੁੱਲਾ ਪੜਿਆ ਹੁੰਦਾ ਸਾਦੀ ਰੂਮੀ ਗਾਲਿਬ ਨੇ। ਵਾਰਿਸ ਬੁੱਲਾ ਪੜਿਆ ਹੁੰਦਾ ਸਾਦੀ ਰੂਮੀ ਗਾਲਿਬ ਨੇ। ਹੱਥੀਂ ਲਿਖ ਕੇ ਜਾਂਦੇ ਵਿਰਸਾ ਹੈ ਅਨਮੋਲ ਪੰਜਾਬੀ ਦਾ। ਹੱਥੀਂ ਲਿਖ ਕੇ ਜਾਂਦੇ ਵਿਰਸਾ ਹੈ ਅਨਮੋਲ ਪੰਜਾਬੀ ਦਾ। ਤੇ ਉਦੋਂ ਤੀਕਰ ਡੁੱਬ ਨਹੀਂ ਸਕਦਾ, ਉਦੋਂ ਤੀਕਰ ਡੁੱਬ ਨਹੀਂ ਸਕਦਾ ਸੂਰਜ ਸਾਡੀ ਬੋਲੀ ਤਾਂ ਜਦ ਤੱਕ ਗੁਰੂ ਗ੍ਰੰਥ ਹੈ ਬਾਬਾ ਸਾਡੇ ਕੋਲ ਪੰਜਾਬੀ ਦਾ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਬਾਬਾ ਜੀ। ਥੈਂਕ ਯੂ ਜੀ। ਜੀਦੇ ਵਸਦੇ ਰਹੋ। ਨਾਜ਼ਰੀਨ, ਪ੍ਰੋਗਰਾਮ ਦਾ ਵੇਲਾ ਗਿਆ ਹੈ ਮੁੱਕ। ਅਗਲੇ ਹਫਤੇ ਇੱਕ ਨਵੇਂ ਪ੍ਰਾਹੁਣੇ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਇਜਾਜ਼ਤ ਦਿਓ। ਰੱਬ ਰਾਖਾ।